ਜਿਹੜੇ ਸਰਦਾਰ ਦਲਵੀਰ ਸਿੰਘ ਪੱਤਰਕਾਰ ਸੀਗੇ, ਉਹ ਸ਼ੁਰੂ ਤੋਂ ਹੀ ਉਹ ਖਾਲਿਸਤਾਨ ਦੇ ਹੱਕ 'ਚ ਨਹੀਂ ਸੀ। ਉਹਨਾਂ ਦੇ ਸ਼ਬਦ ਵੀ ਮੈਨੂੰ ਯਾਦ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਖਾਲਿਸਤਾਨ ਨਾਂ ਦੀ ਕੋਈ ਚੀਜ਼ ਨਹੀਂ ਨਿਕਲਦੀ ਤੇ ਮੈਂ ਇਹਦੇ ਹੱਕ 'ਚ ਨਹੀਂ ਹੈਗਾ, ਮੈਂ ਤਾਂ ਵਿਰੋਧ ਕਰ। ਉਹ ਮੀਟਿੰਗ ਕਿਉਂ ਉੱਠ ਕੇ ਚੱਲ ਗਏ ਵੀ 1849 ਤੋਂ ਬਾਅਦ ਸਿੱਖਾਂ ਦੀ ਚੇਤਨਾ ਦੇ ਵਿੱਚ ਇਹ ਗੱਲ ਸੀਗੀ, ਪਰ ਇਹ ਗੱਲ ਖੁੱਲ ਕੇ ਸਾਹਮਣੇ ਕਦੀ ਨਹੀਂ ਆਈ। ਕਦੀ ਇਸ ਗੱਲ ਦਾ ਬਕਾਇਦਾ, ਜਿੱਦਾਂ 1944 ਮੈਂ ਪਹਿਲਾਂ ਜ਼ਿਕਰ ਕੀਤਾ ਵੀ ਐਲਾਨ ਹੋਇਆ, ਇਦਾਂ ਦਾ ਕੋਈ ਗੱਲ ਨਹੀਂ ਸੀ 26 ਜਨਵਰੀ ਵਾਲੇ ਦਿਨ। ਜਨਰਲ ਨਰਿੰਦਰ ਸਿੰਘ ਨੇ ਇਹ ਗੱਲ ਕਹੀ ਸੀ ਕਿ ਜਿੰਨੇ ਚਿਰ ਤਾਈਂ ਤੁਸੀਂ ਆਪਣਾ ਨਿਸ਼ਾਨਾ ਨਹੀਂ ਮਿੱਥਦੇ, ਕਈ ਜੋ ਮਰਜ਼ੀ ਵੀ ਆਪਣਾ ਸਾਡਾ ਖਾਲਿਸਤਾਨ, ਪਰ ਜਿੰਨੀ ਦੇਰ ਤੀ ਪ੍ਰੋਸੀਜਰਲ ਤੌਰ ਤੇ ਇਹਦਾ ਐਲਾਨ ਨਹੀਂ ਹੁੰਦਾ, ਉਨੀ ਦੇਰ ਤੱਕ ਇਹਦੀ ਗੱਲ ਅੱਗੇ ਮੂਵ ਨਹੀਂ ਹੋਣੀ। ਨਰਿੰਦਰ ਸਿੰਘ ਕਾਲੋਂ ਨੇ ਭਾਈ ਧੰਨਾ ਸਿੰਘ ਨੂੰ ਕਿਹਾ ਕਿ ਤੁਸੀਂ ਉਦੋਂ ਆਹ ਦਸਤਾਵੇਜ਼ ਮੈਨੂੰ ਲੱਗਦਾ ਤਿਆਰ ਕਰ ਰਹੇ ਤੇ ਤੁਸੀਂ ਮੇਰੇ ਤੋਂ ਉਹਲਾ ਰੱਖਿਆ। ਤੇ ਭਾਈ ਧੰਨਾ ਸਿੰਘ ਨੇ ਉਹਨੂੰ ਕਿਹਾ ਵੀ ਹਾਂ ਬਿਲਕੁਲ ਤੇਰੀ ਗੱਲ ਸਹੀ ਆ, ਅਸੀਂ ਤਾਂ ਉਹਲਾ ਰੱਖਿਆ ਵੀ ਸਾਨੂੰ ਤੇਰੇ ਤੇ ਯਕੀਨ ਨਹੀਂ ਸੀ। ਇਹ ਜਿਹੜਾ ਐਲਾਨਨਾਮਾ ਹੈਗਾ, ਇਹਨੂੰ ਹੁਣ ਬਦਲਣ ਦਾ ਕਿਸੇ ਨੂੰ ਰਾਈਟ ਨਹੀਂ ਹੈਗਾ, ਪਰੰਪਰਾ ਹੀ ਨਹੀਂ ਹੈਗੀ ਇਦਾਂ ਦੀ ਕੋਈ ਵੀ, ਤੇ ਖਾਲਸਾ ਪੰਥ ਕੋਲ ਕੋਈ ਚੋਇਸ ਨਹੀਂ ਹੈਗੀ ਕਿ ਇਹਨੂੰ ਬਦਲਿਆ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਜੂਨ 1984 ਜਦੋਂ ਭਾਰਤੀ ਸਰਕਾਰ ਦੇ ਵੱਲੋਂ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਆਪਣੀਆਂ ਫੌਜਾਂ ਦੇ ਰਾਹੀਂ ਹਮਲਾ ਕੀਤਾ ਗਿਆ, ਜਿਸ ਨੂੰ ਟੱਕਰ ਦਿੰਦਿਆਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਦੇ ਵਿੱਚ ਖਾਲਸਾਈ ਫੌਜਾਂ ਨੇ ਮੁਕਾਬਲਾ ਕੀਤਾ ਤੇ ਜੰਗ ਚੱਲੀ। ਤੇ ਉਸ ਜੰਗ ਤੋਂ ਬਾਅਦ ਸਿੱਖ ਚੇਤਨਾ ਜਿਹੜੀ ਆ ਉਹਦੇ ਵਿੱਚ ਬਹੁਤ ਵੱਡੀ ਤਬਦੀਲੀ ਜਿਹੜੀ ਆ ਉਹ ਆਈ। ਇਹ ਤਬਦੀਲੀ ਕੀ ਸੀ? ਇਹ ਤਬਦੀਲੀ ਸੀ ਕਿ ਸਿੱਖਾਂ ਦੇ ਵਿੱਚ ਮੁੜ ਤੋਂ ਆਪਣਾ ਰਾਜ ਸਥਾਪਿਤ ਕਰਨ ਦੀ ਜਿਹੜੀ ਐਸਪੀਰੇਸ਼ਨ ਆ, ਜਿਹੜੀ ਇੱਛਾ ਸ਼ਕਤੀ ਆ, ਉਹ ਕੌਮੀ ਰੂਪ ਲੈ ਗਈ। ਜਿਹੜੀ ਕਿ ਪਹਿਲਾਂ ਅਸੀਂ ਕਹਿ ਸਕਦੇ ਹਾਂ ਕਿ ਕੁਝ ਚੇਤਨ ਸਿੱਖਾਂ ਦੇ ਹਿੱਸਿਆਂ ਦੇ ਵਿੱਚ 1984 ਤੋਂ ਪਹਿਲਾਂ ਵੀ ਇਹ ਗੱਲ ਜਿਹੜੀ ਆ ਉਹ ਚੱਲਦੀ ਆ ਰਹੀ ਸੀ। ਪਰ ਖਾਲਿਸਤਾਨ ਜਿਹੜਾ ਆ ਉਹ ਸਿੱਖ ਚੇਤਨਾ ਦਾ ਵੱਡੇ ਪੱਧਰ ਤੇ ਹਿੱਸਾ ਭਾਰਤ ਸਰਕਾਰ ਵੱਲੋਂ ਦਰਬਾਰ ਸਾਹਿਬ ਤੇ ਕੀਤੇ ਗਏ ਫੌਜੀ ਹਮਲੇ ਤੋਂ ਬਾਅਦ ਬਣਿਆ, ਜਿਹਦੇ ਬਾਰੇ ਸੰਤ ਜਰਨੈਲ ਸਿੰਘ ਹੋਰਾਂ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਜਿਹੜੀ ਉਹ ਗੱਲ ਕਹੀ ਸੀ ਕਿ ਜਿਸ ਦਿਨ ਭਾਰਤੀ ਫੌਜਾਂ ਵੱਲੋਂ ਦਰਬਾਰ ਸਾਹਿਬ ਦੇ ਹਮਲਾ ਕੀਤਾ ਗਿਆ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਪਰ ਕੌਮੀ ਤੌਰ ਦੇ ਉੱਤੇ ਖਾਲਿਸਤਾਨ ਨੂੰ ਕੌਮੀ ਸੰਘਰਸ਼ ਦਾ ਨਿਸ਼ਾਨਾ ਲਾਉਣਾ, ਇਹਦੇ ਲਈ ਇੱਕ ਪ੍ਰੋਸੈਸ ਚੱਲਿਆ ਤੇ ਜਿਸ ਪ੍ਰੋਸੈਸ ਦੇ ਵਿੱਚੋਂ ਫਿਰ ਖਾਲਿਸਤਾਨ ਦਾ ਐਲਾਨ ਨਿਕਲਿਆ। ਤੇ ਖਾਲਿਸਤਾਨ ਦਾ ਐਲਾਨ, ਜਿਹਨੂੰ ਖਾਲਿਸਤਾਨ ਐਲਾਨਨਾਮਾ ਵੀ ਕਿਹਾ ਜਾਂਦਾ, ਇਹ 29 ਅਪ੍ਰੈਲ 1986 ਨੂੰ ਕੀਤਾ ਗਿਆ। ਤੇ ਇਸ ਤੋਂ ਪਹਿਲਾਂ 26 ਜਨਵਰੀ 1986 ਨੂੰ ਪੰਥਕ ਰਵਾਇਤਾਂ ਦੇ ਮੁਤਾਬਕ ਅਕਾਲ ਤਖਤ ਸਾਹਿਬ ਦੇ ਉੱਤੇ ਸਰਬੱਤ ਖਾਲਸਾ ਹੋਇਆ। ਤੇ ਉਸ ਸਰਬੱਤ ਖਾਲਸਾ ਦੇ ਵਿੱਚ ਜਿਹੜੀ ਪੰਥਕ ਕਮੇਟੀ ਚੁਣੀ ਗਈ, ਉਸ ਦੇ ਵੱਲੋਂ 29 ਅਪ੍ਰੈਲ 1986 ਨੂੰ ਇਹ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਗਿਆ। ਹੁਣ ਇਸ ਵਰੇ 2026 ਦੇ ਵਿੱਚ ਇਸ ਐਲਾਨਨਾਮੇ ਨੂੰ 40 ਸਾਲ ਹੋ ਗਏ ਆ ਤੇ ਸਿੱਖ ਜਿਹੜੇ ਆ ਆਪਣੇ ਇਸ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖ ਰਹੇ ਆ। ਤੇ ਇਹ ਜਿਹੜਾ ਜਦੋਂ 40 ਸਾਲ ਕੌਮ ਮਨਾ ਰਹੀ ਆ ਖਾਲਿਸਤਾਨ ਐਲਾਨਨਾਮੇ ਦੇ, ਤਾਂ ਉਸ ਐਲਾਨ ਦੇ ਪਿੱਛੇ ਕਿਵੇਂ ਉਹ ਐਲਾਨ ਹੋਇਆ, ਕੀ ਘਟਨਾਵਾਂ ਵਾਪਰੀਆਂ, ਕਿਵੇਂ ਉਹ ਫੈਸਲੇ ਲਏ ਗਏ, ਤਾਂ ਇਹਨਾਂ ਬਾਰੇ ਜਾਣਨਾ ਵੀ ਬੜਾ ਜ਼ਰੂਰੀ ਆ। ਤੇ ਇਹਨਾਂ ਸਾਰੇ ਫੈਸਲਿਆਂ ਦੇ ਵਿੱਚ ਲਗਭਗ ਹਰ ਮੀਟਿੰਗ ਦੇ ਵਿੱਚ ਸ਼ਾਮਲ ਰਹੇ ਡਾਕਟਰ ਪ੍ਰਿਤਪਾਲ ਸਿੰਘ, ਜਿਹੜੇ ਕਿ 1984 ਤੋਂ ਬਾਅਦ ਜਿਹੜਾ ਸੰਘਰਸ਼ ਚੱਲਿਆ ਆ ਰਿਹਾ ਉਹਦੇ ਵਿੱਚ ਲਗਾਤਾਰ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਆ। ਤੇ ਅੱਜ ਦੇ ਸਮੇਂ ਅਮਰੀਕਨ ਸਿੱਖ ਕੌਕਸ ਕਮੇਟੀ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਨੇ ਤੇ ਉਹ ਇਹਨਾਂ ਸਾਰੇ ਫੈਸਲਿਆਂ ਦੇ ਵਿੱਚ ਸ਼ਾਮਲ ਵੀ ਰਹੇ ਤੇ ਉਹ ਸਾਰੇ ਇਤਿਹਾਸ ਨੂੰ ਉਹਨਾਂ ਨੇ ਨੇੜਿਓਂ ਦੇਖਿਆ। ਤੇ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਤੌਰ ਮਹਿਮਾਨ ਸ਼ਾਮਲ ਹੋ ਰਹੇ ਆ। ਤੇ ਇਹ ਪ੍ਰੋਗਰਾਮ ਮੈਂ ਦਰਸ਼ਕਾਂ ਨੂੰ ਪਹਿਲਾਂ ਦੱਸਦਾ, ਹੋ ਸਕਦਾ ਥੋੜਾ ਲੰਮਾ ਹੋ ਜੇ, ਪਰ ਇਹ ਕੋਈ ਇੰਟਰਵਿਊ ਨਹੀਂ, ਇਹ ਇੱਕ ਇਤਿਹਾਸ ਦਾ ਡਾਕੂਮੈਂਟਰੀ ਐਵੀਡੈਂਸ ਆ ਜੋ ਅਸੀਂ ਰਿਕਾਰਡ ਕਰ ਰਹੇ ਹਾਂ। ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਸ ਸਾਰੇ ਪ੍ਰੋਸੈਸ ਬਾਰੇ ਜੋ ਖਾਲਿਸਤਾਨ ਐਲਾਨ ਦੇ ਲਈ ਚੱਲਿਆ। ਤੇ ਡਾਕਟਰ ਪ੍ਰਿਤਪਾਲ ਸਿੰਘ ਜੀ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ ਅੱਜ ਦੀ ਇਸ ਗੱਲਬਾਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਰਦਾਰ ਸੁਖਵਿੰਦਰ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਮੇਸ਼ਾ ਦੀ ਤਰ੍ਹਾਂ ਮੈਂ ਸਭ ਤੋਂ ਪਹਿਲਾਂ ਤੁਹਾਡਾ ਅਤੇ ਤੁਹਾਡੇ ਅਦਾਰੇ ਦਾ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ
ਕਿ ਤੁਸੀਂ ਹਮੇਸ਼ਾ ਹੀ ਜਿਹੜੇ ਪੰਥ ਤੇ ਇੱਕ ਤਾਂ ਜਿਹੜੇ ਦਰਪੇਸ਼ ਮਸਲੇ ਨੇ ਉਹਨਾਂ ਤੇ, ਜਾਂ ਡਾਕੂਮੈਂਟਡ ਤੌਰ ਤੇ ਵੀ ਜਿਹੜੀਆਂ ਵੀ ਚੀਜ਼ਾਂ ਅਸੀਂ ਸਾਹਮਣੇ ਲਿਆਉਣੀਆਂ ਚਾਹੁੰਦੇ ਹਾਂ ਉਹਨਾਂ ਨੂੰ ਤੁਸੀਂ ਪਹਿਲ ਦੇ ਆਧਾਰ ਤੇ ਦੇਖ ਕੇ ਕਰਕੇ ਤੇ ਸੰਗਤਾਂ ਦੇ ਸਾਹਮਣੇ ਪੇਸ਼ ਕਰਦੇ ਹੋ। ਸੋ ਤੁਹਾਡੇ ਅਦਾਰੇ ਦਾ ਤੇ ਖਾਸ ਤੌਰ ਤੇ ਡਾਕਟਰ ਅਮਰਜੀਤ ਸਿੰਘ ਜਿਹੜੇ ਕਿ ਇਸ ਅਦਾਰੇ ਨੂੰ ਚਲਾ ਰਹੇ ਨੇ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਡਾਕਟਰ ਸਾਹਿਬ, ਅਸੀਂ ਬੜੀ ਸਹਿਜਤਾ ਦੇ ਨਾਲ ਮੈਂ ਕੋਸ਼ਿਸ਼ ਕਰਨੀ ਹੈ ਇਹ ਗੱਲਬਾਤ ਕਰਨ ਦੀ। ਤੇ ਮਤਲਬ ਜਿਵੇਂ ਮੈਂ ਆਪਣੀ ਭੂਮਿਕਾ ਦੇ ਵਿੱਚ ਇਹ ਗੱਲ ਕੀਤੀ ਆ ਕਿ ਸਾਡਾ ਜਨਮ, ਮੇਰਾ ਆਪਣਾ ਜਨਮ 1990 ਤੋਂ ਬਾਅਦ ਦਾ, ਤਾਂ ਸਾਡੇ ਲਈ ਜਿਹੜੇ ਹੁਣ ਅਸੀਂ ਸਿੱਖ ਸੰਘਰਸ਼ ਨੂੰ ਦੇਖ ਰਹੇ ਹਾਂ ਤਾਂ ਉਹ ਤੋਂ ਪਹਿਲਾਂ ਹੋਈਆਂ ਘਟਨਾਵਾਂ ਜਿਹੜੀਆਂ ਨੇ ਉਹ ਉਹਨਾਂ ਦੀ ਹਿਸਟੋਰੀਕਲ ਰੈਫਰੈਂਸਿਸ ਬੜੇ ਇੰਪੋਰਟੈਂਸ ਰੱਖਦੇ ਆ। ਤੁਸੀਂ ਖਾਲਿਸਤਾਨ ਐਲਾਨਨਾਮੇ ਦੇ ਸਾਰੇ ਪ੍ਰੋਸੈਸ ਦਾ ਹਿੱਸਾ ਰਹੇ ਹੋ, ਤਾਂ ਮੈਂ ਗੱਲਬਾਤ ਦੀ ਸ਼ੁਰੂਆਤ ਇੱਥੋਂ ਕਰਨੀ ਚਾਹੁੰਦਾ ਕਿ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋ ਗਿਆ ਤੇ ਉਹ ਹਮਲਾ ਅਸੀਂ ਕਹਿ ਸਕਦੇ ਹਾਂ ਕਿ ਉਹਨੇ ਇੱਕ ਵਾਰ ਸਾਰੀ ਕੌਮ ਜਿਹੜੀ ਆ ਉਹਨੂੰ ਇੱਕ ਬਹੁਤ ਵੱਡਾ ਹਲੂਣਾ ਦਿੱਤਾ ਤੇ ਇੱਕ ਤਰ੍ਹਾਂ ਦਾ ਟਰੋਮਾ ਵੀ ਕੌਮ 'ਚ ਆਇਆ। ਤੇ ਉਸ ਤੋਂ ਬਾਅਦ ਕਿਵੇਂ, ਮਤਲਬ ਕਿੱਥੋਂ ਗੱਲ ਸ਼ੁਰੂ ਹੋਈ, ਇਹ ਨਿਸ਼ਾਨਾ ਕੀ ਹੋਵੇ, ਇਹ ਜਿਹੜਾ ਖਾਲਿਸਤਾਨ ਦਾ ਨਿਸ਼ਾਨਾ ਤੈਅ ਕੀਤਾ ਗਿਆ ਕੌਮੀ ਤੌਰ ਦੇ ਉੱਤੇ ਐਲਾਨਨਾਮੇ ਦੇ ਰੂਪ 'ਚ, ਉਹਦੀ ਸ਼ੁਰੂਆਤ, ਉਸ ਗੱਲਬਾਤ ਦੀ ਸ਼ੁਰੂਆਤ ਕਿੱਥੋਂ ਹੁੰਦੀ ਆ? ਜੀ ਤੁਹਾਡਾ ਬੜਾ ਅੱਛਾ ਸਵਾਲ ਹੈ। ਮੈਂ ਥੋੜੀ ਜੀ ਸੁਖਵਿੰਦਰ ਸਿੰਘ ਇਹਦੀ ਬੈਕਗਰਾਉਂਡ 'ਚ ਜਾਣਾ ਚਾਹੁੰਦਾ ਕਿ ਜਦੋਂ ਤੋਂ ਖਾਲਸਾ ਪੰਥ ਦਾ ਜਿਹੜਾ ਆਪਣਾ ਰਾਜ ਸੀ ਭਾਈ ਸਰਦਾਰ ਰਣਜੀਤ ਸਿੰਘ ਵਾਲਾ, ਜਦੋਂ ਤੋਂ ਉਹ ਖੁੱਸਿਆ ਉਦੋਂ ਤੋਂ ਬਾਅਦ ਜਿਹੜੇ ਸਿੱਖਾਂ ਦੀ ਚੇਤਨਾ ਦੇ ਵਿੱਚ ਰਾਜ ਭਾਗ ਦੀ ਜਿਹੜੀ ਪ੍ਰਾਪਤੀ ਵਾਸਤੇ ਜਿਹੜੀ ਗੱਲ ਉਹ ਚੱਲਦੀ ਰਹੀ ਹੈ, ਕਿਤੇ ਨਾ ਕਿਤੇ ਕਦੀ ਉੱਭਰ ਜਾਂਦੀ ਸੀ, ਕਦੀ ਫੇਰ ਮੱਠ ਹੋ ਜਾਂਦੀ ਸੀ, ਮੱਠੀ ਹੋ ਜਾਂਦੀ ਸੀ। ਸੋ ਜਿਹੜੀਆਂ ਡਾਕੂਮੈਂਟਡ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਮਤਲਬ 1944 ਦੇ ਵਿੱਚ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਜਾਂ ਐਜੀਪੀਸੀ ਨੇ, ਮੈਂ ਉਹ ਮਤਾ ਦੇਖਿਆ ਤਾਂ ਨਹੀਂ, ਪਰ ਕਿਹਾ ਜਾਂਦਾ ਵੀ ਉਹਨਾਂ ਨੇ ਵੀ ਇੱਕ ਖਾਲਿਸਤਾਨ ਦੇ ਹੱਕ ਦੇ ਵਿੱਚ ਮਤਾ ਪਾਸ ਕੀਤਾ ਸੀ। ਤੇ ਇਹ ਗੱਲ ਚੱਲਦੀ ਰਹੀ ਇਸੇ ਤਰ੍ਹਾਂ। ਫਿਰ ਇਸ ਸਾਰੇ ਕਾਸ਼ੀ ਦੇ ਵਿੱਚ ਇੱਕ ਡਾਕਟਰ ਸੋਹਣ ਸਿੰਘ ਉਹ ਫਿਗਰ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਉਂਦੇ ਆ। ਉਹ ਜਦੋਂ ਤੋਂ ਰਿਟਾਇਰ ਹੋਏ 1974-75 ਦੇ ਵਿੱਚ, ਉਹਨਾਂ ਨੇ ਬਾਅਦ ਦੇ ਵਿੱਚ ਇਹ ਜਿਹੜਾ ਖਾਲਿਸਤਾਨ ਆ ਇਹਦੇ ਪੱਖ ਦੇ ਵਿੱਚ ਗੱਲ ਕਰਨੀ ਸ਼ੁਰੂ ਕੀਤੀ। ਸਰਦਾਰ ਡਾਕਟਰ ਸੋਹਣ ਸਿੰਘ, ਸਰਦਾਰ ਕਪੂਰ ਸਿੰਘ ਜਿਹੜੇ ਕਿ ਵਿਦਵਾਨ ਨੇ, ਉਹਨਾਂ ਦੇ ਨਾਲ ਲੰਬਾ ਸਮਾਂ ਉਹਨਾਂ ਦੀ ਵਾਰਤਾਲਾਪ ਵੀ ਰਹੀ ਆ, ਉਹਨਾਂ ਦੇ ਨਾਲ ਵਿਚਰਦੇ ਵੀ ਰਹੇ। ਤੋਂ 1980-81 ਦੇ ਵਿੱਚ ਉਹਨਾਂ ਨੇ ਸੈਮੀਨਾਰ ਕਰਨੇ ਸ਼ੁਰੂ ਕੀਤੇ ਸੀ। ਤੇ ਮੈਨੂੰ ਇੱਕ ਸੈਮੀਨਾਰ ਦਾ ਯਾਦ ਹੈ, ਉਹ ਸ਼ਾਇਦ 5ਵਾਂ ਸੀ ਜਾਂ 6ਵਾਂ ਸੀ, ਜਿਹਦੇ ਵਿੱਚ ਉਹਨਾਂ ਨੇ ਸ਼ਾਹੀ ਇਮਾਮ ਜਿਹੜੇ ਸੈਯਦ ਅਬਦੁੱਲਾ ਬੁਖਾਰੀ ਦਿੱਲੀ ਤੋਂ ਸੀਗੇ, ਉਹਨਾਂ ਨੂੰ ਸ਼ਾਮਲ ਕੀਤਾ ਗਿਆ ਸੀ। ਭਾਈ ਗਜਿੰਦਰ ਸਿੰਘ ਜਿਹੜੇ ਦਲ ਖਾਲਸਾ ਨੂੰ ਉਦੋਂ ਰਨ ਕਰ ਰਹੇ ਸੀ, ਉਹ ਉਹਨਾਂ ਨੂੰ ਲੈ ਕੇ ਆਏ ਤੇ ਖਾਲਿਸਤਾਨ ਵਾਈ ਨਾਟ ਜਾਂ ਖਾਲਿਸਤਾਨ ਕਿਉਂ ਦੇ ਉੱਪਰ ਇੱਕ ਸੈਮੀਨਾਰ ਹੋਇਆ ਸੀ, ਜਿਹਦੀ ਕਿ ਸਪੋਰਟ ਸੈਯਦ ਅਬਦੁੱਲਾ ਬੁਖਾਰੀ ਨੇ ਵੀ ਕੀਤੀ ਸੀ। ਔਰ ਉਸ ਸੈਮੀਨਾਰ 'ਚ ਬੋਲਦਿਆਂ ਉਹਨਾਂ ਨੇ ਗੱਲ ਕਹੀ ਸੀ ਵੀ ਲੰਮੇ ਸਮੇਂ ਤੋਂ ਜਿਹੜੇ ਸਿੱਖ ਹਿੰਦੁਸਤਾਨ ਦੀ ਸਰਕਾਰ ਆ ਉਹ ਮੁਸਲਮਾਨਾਂ ਤੇ ਜ਼ੁਲਮ ਕਰਦੀ ਆ ਰਹੀ ਸੀ, ਪਰ ਹੁਣ ਉਹਨਾਂ ਨੇ ਸਿੱਖਾਂ ਤੇ ਵੀ ਜ਼ੁਲਮ ਕਰਨਾ ਸ਼ੁਰੂ ਕਰਤਾ। ਸੋ ਤੁਹਾਡੀ ਜਿਹੜੀ ਮੰਗ ਆ ਉਹ ਜਾਇਜ਼ ਆ। 1981 ਤੋਂ ਬਾਅਦ ਫਿਰ 1982 ਦੇ ਵਿੱਚ ਜਿਹੜਾ ਇਹ ਮੋਰਚਾ ਲੱਗਿਆ, ਧਰਮ ਯੁੱਧ ਮੋਰਚਾ, ਉਸ ਮੋਰਚੇ ਦੇ ਵਿੱਚ 1983 ਦੇ ਵਿੱਚ ਦੋ ਬੜੀਆਂ ਵੱਡੀਆਂ ਕਾਨਫਰੰਸਾਂ ਇਨਡੋਰ ਹੋਈਆਂ ਸੀਗੀਆਂ। ਇੱਕ ਤਾਂ ਆਊਟਡੋਰ ਹੀ ਸੀਗੀ ਜਿਹੜੀ ਅਕਾਲੀਆਂ ਨੇ ਸੱਦੀ ਸੀ, ਜਿਹਦੇ ਵਿੱਚ ਮਤਲਬ ਬੁੱਧੀਜੀਵੀ ਤੇ ਆਰਮੀ ਦੇ ਜਿਹੜੇ ਅਫਸਰ ਆ ਉਹ ਸ਼ਾਮਲ ਹੋਏ ਸੀ। ਸਾਈਮਲਟੇਨੀਅਸਲੀ ਸੰਤ ਬਾਬਾ ਜਰਨੈਲ ਸਿੰਘ ਨੇ 1983 ਦੇ ਵਿੱਚ ਹੀ ਇੱਕ ਬੁੱਧੀਜੀਵੀਆਂ ਦੀ ਤੇ ਆਰਮੀ ਦੇ ਜਿਹੜੇ ਸੀਨੀਅਰ ਅਫੀਸ਼ੀਅਲ ਸੀ ਜਾਂ ਹੋਰ ਜਿਹੜੇ ਲਾਈਕ ਮਾਈਂਡਡ ਲੋਕ ਸੀਗੇ, ਜਿਨ੍ਹਾਂ ਵਿੱਚ ਸਰਦਾਰ ਗੁਰਤੇਜ ਸਿੰਘ, ਇਹ ਲੋਕ ਸ਼ਾਮਲ ਸੀ, ਉਹਨਾਂ ਨੇ ਇੱਕ ਇਨਡੋਰ ਕਾਨਫਰੰਸ ਕੀਤੀ ਸੀ। ਮੈਨੂੰ ਵੀ ਉਸ ਕਾਨਫਰੰਸ 'ਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਇਹ 2 ਦਿਨ ਲਗਾਤਾਰ ਚੱਲੀ ਸੀ। ਅੱਜ ਜੇ ਸਵੇਰੇ 10 ਵਜੇ ਸ਼ੁਰੂ ਹੋਈ ਆ ਤੇ ਅਗਲਾ ਦਿਨ ਸਾਰਾ ਹੀ ਸ਼ਾਮ ਤੱਕ ਇਹ ਕਾਨਫਰੰਸ ਚੱਲੀ ਸੀ। ਮੈਂ ਉਹਦੇ ਵਿੱਚ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹਦੇ ਵਿੱਚ ਡਾਕਟਰ ਸੋਹਣ ਸਿੰਘ, ਜਨਰਲ ਨਰਿੰਦਰ ਸਿੰਘ, ਇੱਕ ਕਰਨਲ ਹੁੰਦੇ ਸੀ ਆਰਮੀ ਦੇ ਰਿਟਾਇਰਡ ਕਰਨਲ ਭਗਤ ਸਿੰਘ, ਇੰਨਾ ਕਦਮ ਤੋਂ ਮੈਂ ਜਾਣਦਾ, ਜਾਂ ਅੰਮ੍ਰਿਤਸਰ ਦੇ ਜਿਹੜੇ ਹੋਰ ਕੁਝ ਬੁੱਧੀਜੀਵੀ, ਪਲੱਸ ਕੋਈ 40-50 ਦੇ ਕਰੀਬ ਸਿੰਘ ਹੋਣਗੇ ਜਿਨ੍ਹਾਂ ਨੇ ਇਸ ਗੱਲ ਦੇ ਵਿੱਚ ਭਾਗ ਲਿਆ ਸੀ। ਉਹਦੇ ਵਿੱਚ ਮੈਨੂੰ ਅੱਜ ਵੀ ਯਾਦ ਹੈ ਕਿ ਡਾਕਟਰ ਸੋਹਣ ਸਿੰਘ ਨੇ
ਉਹਨਾਂ ਨੇ ਵੀ ਖਾਲਿਸਤਾਨ ਦੇ ਇਸ਼ੂ ਤੇ ਗੱਲ ਕੀਤੀ ਕਿ ਸਾਡਾ ਇਹ ਤੋਂ ਬਿਨਾਂ ਗੁਜ਼ਾਰਾ ਨਹੀਂ। ਔਰ ਫਿਰ ਜਨਰਲ ਨਰਿੰਦਰ ਸਿੰਘ ਨੇ, ਉਹਨਾਂ ਨੇ ਬੜੀ ਵਧੀਆ ਰਿਪੋਰਟ ਦਿੱਤੀ ਸੀ। ਕਹਿੰਦਾ ਮੈਂ ਫੌਜ ਦਾ ਇੱਕ ਸਿਪਾਹੀ ਰਿਹਾ ਤੇ ਸਾਨੂੰ ਜਦੋਂ ਟ੍ਰੇਨਿੰਗ ਦਿੱਤੀ ਜਾਂਦੀ ਫੌਜੀ, ਉਹਦੇ ਵਿੱਚ ਇਹ ਗੱਲ ਦੱਸੀ ਜਾਂਦੀ ਹੈ ਵੀ ਉਹ ਤੁਹਾਡਾ ਟਾਰਗੇਟ ਹੈ, ਇਹ ਤੁਹਾਡਾ ਇੱਥੇ ਤੁਸੀਂ ਮਤਲਬ ਹਿੱਟ ਕਰਨਾ। ਸੋ ਸਾਡਾ, ਅਸੀਂ ਗੱਲਾਂ ਬਹੁਤ ਕਰਦੇ ਹਾਂ ਪਰ ਸਾਨੂੰ ਆਪਣਾ ਜਿਹੜਾ ਟਾਰਗੇਟ ਆ ਇਹ ਮਿੱਥ ਲੈਣਾ ਚਾਹੀਦਾ। 1983 ਦਾ ਹੋ ਗਿਆ। ਫਿਰ 1984 ਦਾ ਜਿਹੜਾ ਹੈਗਾ ਦਰਬਾਰ ਸਾਹਿਬ ਦਾ ਸਾਕਾ। ਉਹਦੇ ਤੋਂ ਪਹਿਲਾਂ ਜਿਹੜੀ ਇੱਕ ਬੜੀ ਕੋਟ ਮਸ਼ਹੂਰ ਆ ਸੰਤ ਜਰਨੈਲ ਸਿੰਘ ਦੀ, ਉਹ ਇਹ ਆ ਕਿ ਜੇ ਦਰਬਾਰ ਸਾਹਿਬ ਤੇ ਫੌਜੀ ਹਮਲਾ ਜਾਂ ਕਿਸੇ ਵੀ ਤਰ੍ਹਾਂ ਦਾ ਹਮਲਾ ਹੋਇਆ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਸੰਤ ਜਰਨੈਲ ਸਿੰਘ ਸਾਹਿਬ ਨੇ, ਬਾਬਾ ਜੀ ਨੇ ਕਦੀ ਵੀ ਖਾਲਿਸਤਾਨ ਦਾ ਪਹਿਲਾਂ ਐਲਾਨ ਨਹੀਂ ਕੀਤਾ, ਕਦੀ ਮੰਗ ਨਹੀਂ ਕੀਤੀ। ਔਰ ਇਹ ਗੱਲ ਕਹੀ ਉਹਨਾਂ ਨੇ ਜ਼ਰੂਰ ਵੀ ਜੇ ਇਹਨਾਂ ਨੇ ਇਹ ਗੱਲ ਕੀਤੀ ਤਾਂ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਉਸ ਤੋਂ ਬਾਅਦ 1984 ਦਾ ਦਰਬਾਰ ਸਾਹਿਬ ਦਾ ਸਾਕਾ ਹੋਇਆ। ਫਿਰ ਜਿਹੜਾ 1984 ਦੇ ਨਵੰਬਰ ਦਾ ਸਾਕਾ ਹੋਇਆ ਤੇ ਸਿੱਖ ਚੇਤਨਾ ਦੇ ਵਿੱਚ ਸੰਤਾਂ ਦੇ ਜਿਹੜੇ ਸ਼ਬਦ ਸੀਗੇ ਉਹ ਕਿਤੇ ਨਾ ਕਿਤੇ ਪਏ ਹੋਏ ਸੀਗੇ ਤੇ ਬਹੁਤ ਸਾਰੇ ਸਿੰਘ ਜਿਹੜੇ ਉਹਨਾਂ ਦੇ ਨਾਲ ਸਹਿਯੋਗੀ ਸੀ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ। ਕੁਛ ਬਹੁਤ ਜਿਹੜੇ ਸੀ ਜੋਧਪੁਰ ਦੀ ਜੇਲ੍ਹ ਵਿੱਚ ਚਲੇ ਗਏ। ਜਿਹੜੇ ਬਾਹਰ ਰਹਿ ਗਏ ਉਹਨਾਂ ਨੇ ਫਿਰ 1984 ਦੇ ਤੋਂ ਬਾਅਦ, ਨਵੰਬਰ ਤੋਂ ਵੀ ਬਾਅਦ, ਕਿਉਂਕਿ ਸਾਰੇ ਖਿੰਡ ਪੁੰਡ ਗਏ ਸੀ, 85 ਦੇ ਵਿੱਚ ਉਹਨਾਂ ਨੇ ਦੁਬਾਰਾ ਰੀਗਰੁੱਪ ਹੋਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਦੇ ਵਿੱਚ ਟਕਸਾਲ ਦੇ ਵਿੱਚੋਂ ਮੈਂ ਮੇਨ ਨਾਂ ਲਵਾਂਗਾ ਭਾਈ ਮਨਵੀਰ ਸਿੰਘ ਚਿਹੜੂ, ਭਾਈ ਧੰਨਾ ਸਿੰਘ ਤੇ ਆਪਣੇ ਚਰਨਜੀਤ ਸਿੰਘ ਚੰਨੀ ਤੇ ਅਜਿਹੇ ਹੋਰ ਸਿੰਘ ਜਿਨ੍ਹਾਂ ਨੇ ਮੀਟਿੰਗਾਂ, ਛੋਟੀਆਂ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਤੇ ਇਹਨਾਂ ਮੀਟਿੰਗਾਂ ਦੇ ਵਿੱਚ ਵੀ ਅਕਸਰ ਇਹੀ ਗੱਲ ਹੁੰਦੀ, ਅਲੱਗ-ਅਲੱਗ ਮੀਟਿੰਗਾਂ ਹੋਈਆਂ ਜਿਨ੍ਹਾਂ ਵਿੱਚ ਕਈਆਂ ਵਿੱਚੋਂ ਮੈਨੂੰ ਵੀ, ਮੈਂ ਬੜਾ ਜੂਨੀਅਰ ਸੀ ਉਦੋਂ, ਪਰ ਫਿਰ ਵੀ ਮੈਨੂੰ ਡਾਕਟਰ ਸੋਹਣ ਸਿੰਘ ਦੇ ਨਾਲ ਜਾ ਕੇ, ਜਾਂ ਜਿਹੜੇ ਸਿੰਘ ਸੀਗੇ ਸੰਤਾਂ ਦੇ ਵੇਲੇ ਤੋਂ ਹੀ ਅਸੀਂ ਉੱਥੇ ਜਾਂਦੇ ਆਉਂਦੇ ਰਹਿੰਦੇ ਸੀ, ਮੇਰੇ ਵਾਕਫਕਾਰ ਸੀ ਤੇ ਸਾਨੂੰ ਵੀ ਸੱਦਾ ਮਿਲਦਾ ਰਿਹਾ। ਅਸੀਂ ਇਹਨਾਂ ਮੀਟਿੰਗਾਂ 'ਚ ਲਗਭਗ, ਮੈਂ ਸਾਰੀਆਂ ਮੀਟਿੰਗਾਂ 'ਚ, ਸਾਰੀਆਂ ਤਾਂ ਨਹੀਂ ਪਰ ਜਿਹੜੀਆਂ ਇੰਪੋਰਟੈਂਟ ਮੀਟਿੰਗਾਂ ਸੀਗੀਆਂ ਮੈਂ ਉਹਨਾਂ ਵਿੱਚ ਸ਼ਾਮਲ ਹੁੰਦਾ ਰਿਹਾ। ਬਿਲਕੁਲ ਡਾਕਟਰ ਪਿੰਟੋ ਸਿੰਘ, ਮੈਂ ਤੁਹਾਨੂੰ ਇੱਥੇ ਮਾੜਾ ਜਿਹਾ ਰੋਕਣਾ ਚਾਹੁੰਦਾ ਕਿ ਜਿਹੜੀਆਂ ਇਹ ਮੀਟਿੰਗਾਂ, ਇਹ ਬੜਾ ਇੰਪੋਰਟੈਂਟ ਸਮਾਂ ਆ। ਜਦੋਂ ਤੁਸੀਂ ਕਹਿ ਰਹੇ ਹੋ ਕਿ ਇੱਕ ਵਾਰ ਖੰਡਾ ਆਉਂਦਾ ਆ ਹਮਲੇ ਤੋਂ ਬਾਅਦ ਤੇ ਫਿਰ ਬੰਦੇ ਰੀਗਰੁੱਪ ਹੋਣਾ ਸ਼ੁਰੂ ਕਰਦੇ ਆ ਤੇ ਇਹ ਮੀਟਿੰਗਾਂ ਹੁੰਦੀਆਂ, ਇਹਨਾਂ ਮੀਟਿੰਗਾਂ ਦੇ ਵਿੱਚ ਕਿਸ ਤਰੀਕੇ ਦੀਆਂ ਗੱਲਾਂ ਉੱਥੇ ਹੋ ਰਹੀਆਂ ਸੀ ਉਦੋਂ? ਉਹਨਾਂ ਮੀਟਿੰਗਾਂ ਦੇ ਵਿੱਚ ਜਨਰਲੀ ਜਿਹੜੀ ਮੀਟਿੰਗਾਂ ਹੁੰਦੀਆਂ ਸੀ ਉਹਦੇ ਵਿੱਚ ਇਹ ਸੀ ਵੀ ਇਸ ਸੰਘਰਸ਼ ਨੂੰ ਹੁਣ ਅੱਗੇ ਕਿਸ ਤਰ੍ਹਾਂ ਤੋਰਿਆ ਜਾਵੇ। ਪਰ ਜਿਹੜੀ ਚੇਤਨਤਾ ਸੀਗੀ ਜਾਂ ਮਨ ਦੇ ਵਿੱਚ ਇਹ ਸੀ ਵੀ ਅਸੀਂ ਸਾਰਾ ਕੁਝ ਕਰਕੇ ਦੇਖ ਲਿਆ, 2 ਲੱਖ ਦੇ ਕਰੀਬ ਗ੍ਰਿਫਤਾਰੀਆਂ ਹੋਈਆਂ, ਅਸੀਂ ਅਕਾਲ ਤਖਤ ਸਾਹਿਬ ਤੇ ਹੋਰ ਗੁਰਦੁਆਰਿਆਂ ਢਾਹ ਢੇਰੀ ਕਰਾ ਲਏ ਔਰ ਨਿਕਲਿਆ ਕੁਛ ਨਹੀਂ, ਅਸੀਂ ਪੀਸਫੁਲ ਰਹਿ ਕੇ ਦੇਖ ਲਿਆ ਤੇ ਹੁਣ ਸਾਡਾ ਇੱਥੇ ਰਹਿ ਕੇ ਗੁਜ਼ਾਰਾ ਨਹੀਂ ਹੈਗਾ। ਹੁਣ ਸਾਨੂੰ ਜਿਹੜਾ ਆਪਣਾ ਵੱਖਰੇ ਘਰ ਦੀ, ਜਿਹਨੂੰ ਖਾਲਿਸਤਾਨ ਦਾ ਨਾਂ ਦੇ ਦਿਓ ਜਾਂ ਕੋਈ ਖਾਲਸਾ ਰਾਜ ਦੀ ਗੱਲ ਇਹਦੇ ਚੱਲਦੀ ਸੀ, ਕਿ ਸਾਨੂੰ ਉਹਦੀ ਹੁਣ ਮੰਗ ਕਰਨੀ ਚਾਹੀਦੀ ਹੈ। ਉਹਨਾਂ ਦਿਨਾਂ ਦੇ ਵਿੱਚ ਮੈਨੂੰ 85 ਦੀ ਇੱਕ ਮੀਟਿੰਗ ਦਾ ਯਾਦ ਹੈ ਜਿਹਦੇ ਵਿੱਚ ਜਨਰਲ ਨਰਿੰਦਰ ਸਿੰਘ, ਡਾਕਟਰ ਸੋਹਣ ਸਿੰਘ ਤੇ ਭਾਈ ਚਰਨਜੀਤ ਸਿੰਘ ਚੰਨੀ, ਬਾਬਾ ਧੰਨਾ ਸਿੰਘ ਤੇ ਭਾਈ ਮਨਵੀਰ ਸਿੰਘ ਛੇੜੂ, 1-2 ਸਿੰਘ ਹੋਰ ਸੀ, ਉਹ ਸ਼ਾਮਲ ਹੋਏ। ਉਹਨਾਂ ਦੇ ਵਿੱਚ ਉਦੋਂ ਇਹ ਗੱਲ ਚੱਲਦੀ ਸੀ ਕਿ ਜਾਂ ਕੋਈ ਸੁਪਰੀਮ ਵਾਰ ਕਾਉਂਸਲ ਬਣਾ ਲਈ ਜਾਵੇ ਜਾਂ ਕੋਈ ਪੰਥਕ ਕਮੇਟੀ ਬਣਾ ਲਈ ਜਾਵੇ। ਅਜੇ ਇਹ ਸਾਰੀ ਆਫਿੰਗ 'ਚ ਸੀਗੀ ਇਹ ਸਾਰੀ ਗੱਲ, ਪਰ ਅਜੇ ਕੋਈ ਕੰਕਰੀਟ ਜਿਹੜੀ ਗੱਲ ਨਹੀਂ ਸੀ ਸਾਹਮਣੇ ਆ ਰਹੀ। ਮੈਂ ਇੱਥੇ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਕਿ ਡਾਕਟਰ ਸੋਹਣ ਸਿੰਘ ਜਿਹੜੇ ਕਿ ਹੈਲਥ ਸਰਵਿਸਿਜ਼ ਦੇ ਡਾਇਰੈਕਟਰ ਰਹੇ ਆ, ਉਹ ਜਦੋਂ ਤੋਂ ਸਾਡੇ ਮਹਿਕਮੇ ਦੇ ਡਾਇਰੈਕਟਰ ਸੀ, ਮੇਰਾ ਉਦੋਂ ਤੋਂ ਹੀ ਉਹਨਾਂ ਦੇ ਨਾਲ ਵਾਹ ਵਾਸਤਾ ਸੀ ਤੇ ਮੈਂ ਅਕਸਰ ਉਹਨਾਂ ਨੂੰ ਮਿਲਦਾ ਰਹਿੰਦਾ ਸੀ। ਉਹਦੇ ਤੋਂ ਬਾਅਦ ਫਿਰ ਜਦੋਂ ਸਾਰੇ ਰੂਪੋਸ਼ ਹੋ ਗਏ, ਮਿਲਣਾ ਜੁਲਣਾ ਸੀ ਸ਼ੁਰੂ ਕੀਤਾ, ਫਿਰ ਅਕਸਰ ਡਾਕਟਰ ਸਾਹਿਬ ਸਾਡੇ ਕੋਲ ਹੀ ਆ ਕੇ ਰਹਿੰਦੇ ਰਹੇ ਤੇ ਸਾਡੇ ਘਰ ਲੈ ਲਓ ਜਾਂ ਸਾਡੇ, ਮੈਂ ਪ੍ਰਬੰਧ ਕਰ ਦਿੰਦਾ ਸੀ। ਅਤੇ ਜਿੰਨੇ ਖੜਕੂ ਸਿੰਘ ਆ ਉਹਨਾਂ ਨੂੰ ਮੰਨ ਲਓ ਉਹਨਾਂ ਕੋਲ ਪੋਲੀਟੀਕਲ ਐਡਵਾਈਸ ਲੈਣ ਵਾਸਤੇ ਚਰਨਜੀਤ ਸਿੰਘ ਚੰਨੀ, ਬਲਵੀਰ ਸਿੰਘ ਰਾਏਪੁਰ ਦਾ ਮੈਂ ਨਾਮ ਉਸ ਲਈ ਲੈਣਾ ਭੁੱਲ ਗਿਆ, ਉਹ ਪਹਿਲਾਂ ਸ਼ਹੀਦ ਹੋ ਗਏ ਸੀ, ਪਰ ਉਹਨਾਂ ਦਾ ਵੀ ਇਸ ਸਾਰੇ ਬੜੇ ਇੰਟੈਲੀਜੈਂਟ ਸੀਗੇ ਸਿੰਘ ਉਹ, ਉਹਨਾਂ ਦਾ ਵੀ ਇਸ ਰੂਪ ਰੇਖਾ ਦੇ ਵਿੱਚ ਇੱਕ ਬੜਾ ਯੋਗਦਾਨ ਹੈ। ਭਾਈ ਚਰਨਜੀਤ ਸਿੰਘ ਚੰਨੀ, ਇਹ ਕਿਉਂਕਿ ਪੋਲੀਟੀਕਲੀ ਭਾਈ ਚਰਨਜੀਤ ਸਿੰਘ ਚੰਨੀ ਪੋਲੀਟੀਕਲ ਫੈਮਿਲੀ ਨੂੰ ਬਿਲੋਂਗ ਕਰਦੇ ਹੋਣ ਕਰਕੇ ਪੋਲੀਟੀਕਲੀ ਟ੍ਰੇਨਡ ਸੀ, ਉਹਨਾਂ ਨੂੰ ਪਤਾ ਸੀ ਵੀ ਜਿਹੜੀ ਇਹ ਗੱਲ ਆ ਆਪਾਂ ਕਿੱਦਾਂ ਮੂਵ ਕਰਦੇ। ਮੈਨੂੰ
ਇੱਕ ਬੜੀ ਇਹ ਗੱਲ ਯਾਦ ਹੈ। ਮੈਂ ਉਹ ਗੱਲ ਕਰਨੀ ਤਾਂ ਨਹੀਂ ਸੀ ਚਾਹੁੰਦਾ, ਪਰ ਕਿਉਂਕਿ ਕਈ ਵਾਰ ਤੁਹਾਨੂੰ ਗੱਲ ਕਰਨੀ ਪੈਂਦੀ ਆ। ਉਦਣ ਜਦੋਂ ਮੀਟਿੰਗ ਤੋਂ ਬਾਅਦ ਸਾਡੇ ਘਰੇ ਹੀ ਮੁੜ ਕੇ ਗੱਲ ਹੋਈ, ਤੇ ਡਾਕਟਰ ਸੋਹਣ ਸਿੰਘ ਨੇ ਪਰ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਵੀ ਜਿਹੜੀ ਆ ਤੁਸੀਂ ਗੱਲ ਕਰਦੇ ਆ, ਇਹ ਤੁਹਾਡੀ ਗੱਲ ਲੀਕ ਹੋ ਗਈ। ਕਿਉਂਕਿ ਉਹਨਾਂ ਨੂੰ ਆਲੇ ਦੁਆਲੇ ਵੀ ਪਤਾ ਲੱਗਦਾ ਰਹਿੰਦਾ ਸੀ। ਬਿਲਕੁਲ, ਤੁਸੀਂ ਲਗਾਤਾਰ ਤਾਂ ਜਿਵੇਂ ਇਹ ਬਾਰ ਕਾਉਂਸਲ ਦੀਆਂ ਗੱਲ ਜਿਹੜੀ ਸ਼ੁਰੂ ਹੋਈ, ਫਿਰ ਇਹ ਕਿਤੇ ਫੋਕ ਦੇ ਵਿੱਚ ਆਈ ਜਾਂ ਸਿਰਫ ਗੱਲ ਤੱਕ ਰਹੀ ਆ, ਫਿਰ ਉਹ ਤੋਂ ਬਾਅਦ ਅੱਗੇ ਕੀ ਪੈਂਤੜਾ ਲਿਆ ਗਿਆ? ਦੇਖੋ, ਉਦੋਂ ਦੋ ਇਸ਼ੂ ਸੀਗੇ, ਸੁਪਰੀਮ ਵਾਰ ਕਾਉਂਸਲ ਤੇ ਆਪਣਾ ਕੋਈ, ਕਿਉਂਕਿ ਸਿੱਖਾਂ ਦੇ ਵਿੱਚ ਇੱਕ ਸ਼ੁਰੂ ਤੋਂ ਕੰਸੈਪਟ ਰਿਹਾ ਜਿਹੜਾ ਕਿ ਬਾਅਦ ਵਿੱਚ ਹਾਵੀ ਹੋ ਕੇ ਸਾਹਮਣੇ ਆਇਆ, ਕੰਸੈਂਸਸ ਦਾ ਤੇ ਜਿਹੜੀ ਪੰਜਾਂ ਦੇ ਸਿਧਾਂਤ, ਜਿਹੜੇ ਪੰਚਾਂ ਦੇ ਸਿਧਾਂਤ ਦਾ ਜਾਂ ਪੰਜ ਮੈਂਬਰੀ ਦਾ ਜਾਂ ਜਿਹੜਾ ਸਿਧਾਂਤ ਆ, ਇਹ ਖਾਲਸਾ ਪੰਥ ਦੇ ਵਿੱਚੋਂ ਜਦੋਂ ਪੰਜ ਪਿਆਰੇ ਗੁਰੂ ਸਾਹਿਬ ਨੇ ਸਾਜੇ ਸੀ ਜਨ, ਉਹਦੇ ਵਿੱਚੋਂ ਹੀ ਆਇਆ ਸਾਰਾ। ਫਿਰ ਸੁਪਰੀਮ ਵਾਰ ਕਾਉਂਸਲ ਵਾਲਾ ਸ਼ਬਦ ਛੱਡ ਕੇ ਉਹਨਾਂ ਨੇ ਫਿਰ ਪੰਜਾਂ ਦੇ ਆਧਾਰ ਤੇ ਕੋਈ ਗੱਲ ਕਰਨੀ ਸ਼ੁਰੂ ਕੀਤੀ। ਇਹ ਗੱਲ ਹੈਗੀ 1985 ਦੀ, ਮੀਟਿੰਗਾਂ ਚੱਲਦੀਆਂ ਰਹੀਆਂ। ਅੱਛਾ, ਇੱਥੇ ਮੈਂ ਇੱਕ ਗੱਲ ਹੋਰ ਵੀ ਦੱਸਣੀ ਜ਼ਰੂਰੀ ਸਮਝਦਾ ਕਿ ਮੇਰਾ ਜਿਹੜਾ ਸੰਤ ਬਾਬਾ ਜਰਨੈਲ ਸਿੰਘ ਨਾਲ ਜਿਹੜਾ ਨੇੜ ਆ, ਸਾਡੇ ਇੱਕ ਬੜੇ ਨਜ਼ਦੀਕੀ ਦੋਸਤ ਸੀਗੇ ਮੇਰੇ ਬ੍ਰਦਰ ਦੇ, ਉਹ ਕਲਾਸ ਫੈਲੋ ਰਹੇ ਆ, ਸਰਦਾਰ ਬਲਦੇਵ ਸਿੰਘ ਸੋਤਾ। ਉਹ ਸੰਤ ਬਾਬਾ ਕਰਤਾਰ ਸਿੰਘ ਦੇ ਵੇਲੇ ਤੋਂ ਹੀ ਉਹਨਾਂ ਦੇ ਬਹੁਤ ਨਜ਼ਦੀਕੀ ਸੀਗੇ। ਤੇ ਉਹ ਜਿੱਥੇ ਮੇਰੀ ਪ੍ਰੈਕਟਿਸ ਸੀਗੀ, ਉੱਥੇ ਹੀ ਉਹ ਆ ਕੇ ਐਜ਼ ਏ ਬੈਂਕ ਦੇ ਮੈਨੇਜਰ ਬਣੇ, ਪੰਜਾਬ ਐਂਡ ਸਿੰਧ ਬੈਂਕ 'ਚ। ਤੇ ਮੇਰਾ ਉਹਨਾਂ ਨਾਲ ਰਾਬਤਾ ਸ਼ੁਰੂ ਹੋ ਗਿਆ। ਫਿਰ ਮੈਂ ਉਹਨਾਂ ਦੇ ਨਾਲ ਹੀ ਜਾ ਕੇ, ਜਿਹੜਾ ਮੇਰਾ ਸੰਤਾਂ ਦੇ ਨਾਲ ਨੇੜ ਹੋਇਆ, ਉਹ ਮੇਰਾ ਉਹਨਾਂ ਦੀ ਵਜ੍ਹਾ ਕਰਕੇ ਹੀ ਹੋਇਆ। ਤੇ ਅਸੀਂ, ਸਾਡਾ ਜਿਹੜਾ ਜਾਣਾ ਆਉਣਾ ਸ਼ੁਰੂ ਹੋ ਗਿਆ, ਸਾਰੇ ਪਾਸੇ ਗੱਲਬਾਤ ਸ਼ੁਰੂ ਹੋ ਗਈ। ਤੇ ਜਿਹੜਾ ਸਿੰਘਾਂ ਨਾਲ ਵੀ ਮੇਲ ਮਿਲਾਪ ਪਿਆ, ਇਹ ਸਰਦਾਰ ਬਲਦੇਵ ਸਿੰਘ ਸੋਤਾ ਦੀ ਵਜ੍ਹਾ ਕਰਕੇ। ਤੇ ਫਿਰ ਜਦੋਂ ਇਹ ਗੱਲਾਂ ਸਾਰੀਆਂ ਸੰਘਰਸ਼ ਨੂੰ ਅੱਗੇ ਤੋਰਨ ਦੀਆਂ ਸ਼ੁਰੂ ਹੋਈਆਂ, ਤੇ ਡਾਕਟਰ ਸੋਹਣ ਸਿੰਘ ਦੇ ਜਿਹੜੇ ਵਿਚਾਰ ਸ਼ੁਰੂ ਤੋਂ ਹੀ, ਕਿਉਂਕਿ ਸਾਰੇ ਲੋਕ ਸਮਝਦੇ ਸੀਗੇ, ਸੰਤਾਂ ਦੇ ਵੇਲੇ ਵੀ ਉਹ ਇਹ ਗੱਲ ਕਰਦੇ ਰਹਿੰਦੇ ਸੀਗੇ ਖਾਲਿਸਤਾਨ ਦੀ, ਤੇ ਇਸ ਸੰਬੰਧੀ ਸਲਾਹ ਮਸ਼ਵਰਾ ਲੈਣ ਵਾਸਤੇ ਜਿਹੜੇ ਮੋਹਤਬਰ ਸਿੰਘ ਆ, ਉਹ ਡਾਕਟਰ ਸੋਹਣ ਸਿੰਘ ਨੂੰ ਮਿਲਣ ਆਉਂਦੇ ਰਹਿੰਦੇ ਸੀ। ਤਾਂ ਮੈਂ ਵੀ ਉਸ ਮੀਟਿੰਗ ਵਿੱਚ ਬਹੁਤੀ ਵਾਰੀ ਸ਼ਾਮਲ ਹੋ ਜਾਂਦਾ। 1985 ਤੋਂ ਬਾਅਦ ਫਿਰ ਇਹ ਫੈਸਲਾ ਹੋਇਆ ਕਿ ਸਾਰੇ ਸਿੰਘਾਂ ਨੇ ਰਲ ਕੇ, ਮੋਹਤਬਰ ਸਿੰਘ ਸੀ ਜਿਹੜੇ ਟਕਸਾਲ ਦੇ ਜ਼ਿੰਮੇਵਾਰ ਸਿੰਘ ਸੀ, ਉਹਦੇ ਵਿੱਚ ਭਾਈ ਮੋਹਕਮ ਸਿੰਘ ਦਾ, ਉਹਨਾਂ ਦਾ ਬੜਾ ਰੋਲ ਆ ਇਸ ਸਾਰੇ ਕਾਸ਼ੀ ਦੇ ਵਿੱਚ। ਕਿਉਂਕਿ ਭਾਈ ਮੋਹਕਮ ਸਿੰਘ ਜਿਹੜੇ ਸੀ, ਦਲਵੀਰ ਸਿੰਘ ਅਭਿਆਸੀ, ਇਹ ਸਾਰੇ ਜਿਹੜਾ ਆਪਣਾ ਮਹਿਤਾ ਚੌਂਕ ਦਾ ਜਿਹੜਾ ਸਥਾਨ ਆ, ਉਹਦੀ ਦੇਖ ਰੇਖ ਕਰਦੇ ਸੀ, ਉਹਨੂੰ ਸਾਂਭਦੇ ਸੀ ਸੰਤਾਂ ਦੇ ਜਾਣ ਤੋਂ ਬਾਅਦ। ਅੱਛਾ, ਫਿਰ 1985 ਦੇ ਦਸੰਬਰ ਦੇ ਵਿੱਚ ਉੱਥੇ ਮਹਿਤਾ ਚੌਂਕ ਦੇ ਵਿੱਚ ਇੱਕ ਬਹੁਤ ਵੱਡੀ ਪੰਥਕ ਕਾਨਫਰੰਸ ਹੋਈ। ਉਹਨਾਂ ਦਿਨਾਂ ਦੇ ਵਿੱਚ ਇਹ ਫਿਰ ਅੰਦਾਜ਼ਾ ਨਹੀਂ ਸੀ ਲੱਗਦਾ ਵੀ ਹੁਣ ਕੀ ਕੀਤਾ ਜਾਵੇ, ਪੰਥਕ ਕਮੇਟੀ ਬਣਾਈ ਜਾਵੇ। ਪੰਥਕ ਕਮੇਟੀ ਦਾ ਨਾਂ ਤਾਂ ਖੈਰ ਬਾਅਦ ਚ ਆਉਂਦਾ, ਜਾਂ ਇਹਦੀ ਰੂਪ ਰੇਖਾ ਕੀ ਹੋਵੇ। ਉੱਥੇ ਡਾਕਟਰ ਸੋਹਣ ਸਿੰਘ ਨੇ ਤੇ ਇੱਕ ਦੋ ਹੋਰ ਸਿੰਘਾਂ ਨੇ ਇਹ ਰਾਏ ਦਿੱਤੀ ਵੀ ਤੁਸੀਂ ਇਦਾਂ ਕਰੋ, ਸਾਡੀ ਇੱਕ ਪੁਰਾਣੀ ਪਰੰਪਰਾ ਹੈਗੀ ਆ ਸਰਬੱਤ ਖਾਲਸੇ ਦੀ, ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਸੱਦ ਲਓ ਤੇ ਮਸਲੇ ਹੱਲ ਹੋਣ ਵਾਲੇ ਪਾਸੇ ਨੂੰ ਤੁਰ ਪੈਣਗੇ, ਜਾਂ ਸਾਨੂੰ ਕੋਈ ਨਾ ਕੋਈ ਸੇਧ ਮਿਲੇਗੀ। ਫਿਰ 1985 ਦੇ ਵਿੱਚ ਜਿਹੜਾ ਮਹਿਤਾ ਚੌਂਕ ਦੇ ਵਿੱਚ ਇਕੱਠ ਹੋਇਆ ਸੀ, ਉਹ ਬਹੁਤ ਵੱਡਾ ਇਕੱਠ ਸੀਗਾ, ਕਾਫੀ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਸਿੰਘਣੀਆਂ ਉਹਦੇ ਵਿੱਚ ਸ਼ਾਮਲ ਹੋਏ ਸੀ। ਉੱਥੇ ਇਹ ਐਲਾਨ ਹੋਇਆ ਸੀ ਕਿ 26 ਜਨਵਰੀ 1986 ਨੂੰ ਸਰਬੱਤ ਖਾਲਸਾ ਕੀਤਾ ਜਾਊਗਾ। ਤੇ ਉਹਦੇ ਤੋਂ ਪਹਿਲਾਂ ਫਿਰ ਵੀ ਸਰਬੱਤ ਖਾਲਸੇ ਵਿੱਚ ਕੀ ਕਰਨਾ ਹੈ, ਕਿੱਦਾਂ ਕਰਨਾ, ਇਹਦੇ ਵਿੱਚ ਵੀ, ਇਹਦੇ ਮੁਤਲਕ ਵੀ ਜਿਹੜੀਆਂ ਮੀਟਿੰਗਸ ਹੈਗੀਆਂ ਉਹ ਸ਼ੁਰੂ ਹੋ ਗਈਆਂ ਸੀ। ਤੇ ਮੈਨੂੰ ਵੀ ਕੁਝ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਮੈਂ ਡਾਕਟਰ ਸੋਹਣ ਸਿੰਘ, ਸਰਦਾਰ ਬਲਦੇਵ ਸਿੰਘ ਸੋਤਾ, ਅਸੀਂ ਇਹਨਾਂ ਮੀਟਿੰਗਾਂ 'ਚ ਸ਼ਾਮਲ ਹੁੰਦੇ ਰਹੇ। ਮੈਨੂੰ ਯਾਦ ਹੈ ਕਿ 26 ਜਨਵਰੀ 1986 ਤੋਂ ਪਹਿਲਾਂ, ਆਈ ਥਿੰਕ ਇਹ 22 ਜਾਂ 23 ਜਨਵਰੀ ਦੀ ਗੱਲ ਹੋਏਗੀ ਕਿ ਜਿਹੜੇ ਉੱਥੇ ਉਸ ਸਮਾਗਮ ਦੀ ਰੂਪ ਰੇਖਾ ਕੀ ਹੋਏਗੀ, ਉੱਥੇ ਮਤੇ ਕਿਹੜੇ ਕਿਹੜੇ ਪੜ੍ਹੇ ਜਾਣਗੇ, ਤੇ ਉਹਦੇ ਬਾਰੇ ਉੱਥੇ ਮੀਟਿੰਗ ਸੀਗੀ। ਅਸੀਂ ਵੀ ਉਸ ਮੀਟਿੰਗ 'ਚ ਸ਼ਾਮਲ ਹੋਏ, ਤੇ ਜਾਂਦਿਆਂ ਹੀ ਥੋੜ੍ਹੀ ਬਹੁਤੀ ਗੱਲਬਾਤ ਤੋਂ ਬਾਅਦ ਉਹ ਕਹਿੰਦੇ ਚਲੋ ਪਹਿਲਾਂ ਲੰਗਰ ਛਕ ਲਓ। ਲੰਗਰ ਛਕਣ ਤੋਂ ਬਾਅਦ ਅਸੀਂ ਮੀਟਿੰਗ ਵਾਲੇ ਕਮਰੇ 'ਚ ਬੈਠ ਕੇ ਜਦੋਂ ਗੱਲਬਾਤ ਸ਼ੁਰੂ ਕੀਤੀ,
ਤੇ ਇੱਕ ਸਿੰਘ ਨੇ ਵਿੱਚੋਂ ਕਿਹਾ ਵੀ ਤੁਸੀਂ ਹੁਣ ਕਾਹਦੇ ਤੇ ਗੱਲ ਕਰਨੀ। ਉਹ ਕਹਿੰਦੇ ਵੀ ਜਿਹੜੇ ਮਤੇ ਉਦੋਂ ਨੂੰ ਪਾਸ ਕਰਨੇ ਆ ਜਾਂ ਪੇਸ਼ ਕਰਨੇ ਆ ਉਹਨਾਂ ਤੇ ਉਸ ਸਿੰਘ ਨੇ ਕਿਹਾ ਵੀ ਉਹ ਮਤੇ ਤਾਂ ਉਹ ਜਿਹੜੇ ਲਿਖ ਕੇ ਲੈ ਗਏ ਆ, ਉਹ ਤਾਂ ਚੱਲ ਗਏ। ਜਿਹੜੇ ਸਿੰਘ ਸੀਗੇ ਉਹਨਾਂ ਦੇ ਵਿੱਚ ਸੰਤਾਂ ਦੇ ਕੇ ਨਜ਼ਦੀਕੀ ਪੱਤਰਕਾਰ ਹੁੰਦੇ ਸੀਗੇ, ਭਾਈ ਦਲਵੀਰ ਸਿੰਘ, ਮੋਹਕਮ ਸਿੰਘ ਤੇ ਹਰਿੰਦਰ ਸਿੰਘ ਕਾਹਲੋਂ, ਜਿਹੜੇ ਉਹਦੇ ਫੈਡਰੇਸ਼ਨ ਦੇ ਕਨਵੀਨਰ ਸੀਗੇ। ਇਹ ਸਾਰੇ ਇਹ ਚਲ ਗਏ ਉੱਥੋਂ ਮਹਿਤਾ ਚੌਂਕ ਤੋਂ। ਫਿਰ ਅੱਛਾ, ਇਹ ਮੀਟਿੰਗ ਮੈਂ ਤੁਹਾਨੂੰ ਬੜਾ ਜਿਹਾ ਟੋਕਣਾ ਚਾਹੁੰਦਾ, ਇਹ ਜਿਹੜੀ ਮੀਟਿੰਗ ਆ ਇਹ ਮਹਿਤਾ ਚੌਂਕ ਹੋ ਰਹੀ ਸੀ ਮਤਿਆਂ ਵਾਸਤੇ? ਹਾਂਜੀ, ਇਹ 21 ਜਾਂ 22 ਜਨਵਰੀ ਦੀ ਗੱਲ ਹੈ। ਅੱਛਾ, ਤੇ ਤੁਸੀਂ ਕਹਿ ਰਹੇ ਹੋ ਵੀ ਮੈਂ ਨੋਟਸ ਆਪਣੇ ਚੈੱਕ ਕਰ ਲਾਂਗਾ, ਆਈ ਥਿੰਕ ਉਦੋਂ ਦੀ ਗੱਲ ਹੈ ਉਹ। ਤੁਸੀਂ ਤੇ ਕਹਿ ਰਹੇ ਉਹ ਹੋ ਜਿਹੜੇ ਫਿਰ 26 ਜਨਵਰੀ ਨੂੰ, ਹਾਂਜੀ ਮੈਂ ਬਿਲਕੁਲ ਮੈਂ ਥੋੜਾ ਜਿਹਾ ਸਪਸ਼ਟ ਹੋਣਾ ਚਾਹੁੰਦਾ ਇੱਥੇ ਕਿ 22 ਤਰੀਕ ਨੂੰ ਜਦੋਂ ਉੱਥੇ ਮਤੇ ਤੁਸੀਂ ਕਹਿ ਰਹੇ ਹੋ ਕਿ ਮੀਟਿੰਗ ਹੋਣ ਤੋਂ ਪਹਿਲਾਂ ਹੀ ਮਤੇ ਜਿਹੜੇ ਆ ਡਿਸਾਈਡ ਕਰ ਲਏ ਗਏ ਤੇ ਉਹ ਲਿਖ ਕੇ ਲੈ ਗਏ ਦਲਵੀਰ ਸਿੰਘ, ਮੋਹਕਮ ਸਿੰਘ ਤੇ ਹੋਰ ਕਿਹੜਾ ਨਾਂ ਲਿਆ ਜੀ ਤੁਸੀਂ? ਇਹਨਾਂ ਵਿੱਚ ਮੇਨ ਪਲੇਅਰ ਉਦੋਂ ਦਲਵੀਰ ਸਿੰਘ ਸੀਗੇ। ਤੇ ਓਕੇ, ਜਿਹੜੇ ਦਲਵੀਰ ਸਿੰਘ, ਆਪਣਾ ਭਾਈ ਮੋਹਕਮ ਸਿੰਘ ਤੇ ਹਰਿੰਦਰ ਸਿੰਘ ਕਾਹਲੋਂ, ਇਹ ਠੀਕ ਹੈ ਤਿੰਨੇ ਜਣੇ ਅੰਮ੍ਰਿਤਸਰ ਨੂੰ ਚਲੇ ਗਏ ਮਹਿਤਾ ਚੌਂਕ ਤੋਂ। ਓਕੇ, ਇਹ ਸਾਨੂੰ ਉੱਥੇ ਵਿੱਚੋਂ ਕਿਸੇ ਸਿੰਘ ਨੇ ਦੱਸਿਆ ਵੀ ਉਹ ਤਾਂ ਮਤੇ ਤਾਂ ਲਿਖ ਕੇ ਲੈ ਗਏ, ਉਹ ਤਾਂ ਉਹਨਾਂ ਨੇ ਜਿਹੜੇ ਕਰਨੇ ਲੈ ਗਏ। ਫਿਰ ਵਿੱਚੋਂ ਸਿੰਘਾਂ ਨੇ ਰੋਸ ਕੀਤਾ ਵੀ ਭਾਈ ਜੇ ਤੁਸੀਂ ਇਦਾਂ ਹੀ ਕਰਨੀ ਸੀ ਤਾਂ ਫਿਰ ਸਾਨੂੰ ਕਾਹਤੇ ਸੱਦਿਆ ਇੱਥੇ। ਤੇ ਫਿਰ ਉਸੇ ਰਾਤ ਹੀ ਉਹ ਡੇਰੇ 'ਚ ਗੱਡੀ ਨਹੀਂ ਹੈ ਸੀ ਉਦੋਂ ਕੋਈ ਵੀ, ਮੈਂ ਤੇ ਭਾਈ ਧੰਨਾ ਸਿੰਘ ਅਸੀਂ ਫਿਰ ਅੰਮ੍ਰਿਤਸਰ ਗਏ। ਇਹਨਾਂ ਤਿੰਨਾਂ ਸਿੰਘਾਂ ਨੂੰ ਹੀ ਅਸੀਂ ਰਾਤ ਨੂੰ ਲੈ ਕੇ ਆਲਮੋਸਟ 1 ਵਜੇ ਦੇ ਕਰੀਬ ਅਸੀਂ ਵਾਪਸ ਪਹੁੰਚੇ ਹੋਵਾਂਗੇ ਤੇ ਗੱਲਬਾਤ ਸ਼ੁਰੂ ਹੋ ਗਈ। ਜਿਹੜੇ ਸਰਦਾਰ ਦਲਵੀਰ ਸਿੰਘ ਪੱਤਰਕਾਰ ਸੀਗੇ, ਉਹ ਸ਼ੁਰੂ ਤੋਂ ਹੀ ਉਹ ਖਾਲਿਸਤਾਨ ਦੇ ਹੱਕ 'ਚ ਨਹੀਂ ਸੀਗੇ, ਕਿਉਂਕਿ ਇੱਕ ਤਾਂ ਉਹਨਾਂ ਦੀ ਲੈਫਟਿਸਟ ਆਈ ਥਿੰਕ ਬੈਕਗਰਾਊਂਡ ਸੀਗੀ ਤੇ ਉਹਨਾਂ ਨੇ ਉੱਥੇ ਬਹਿਸ ਵੀ ਕੀਤੀ ਇਸ ਗੱਲ ਤੇ। ਔਰ ਡਾਕਟਰ ਸੋਹਣ ਸਿੰਘ ਦੇ ਨਾਲ ਉਹਨਾਂ ਦੀ ਨੋਕ ਝੋਕ ਵੀ ਕਾਫੀ, 1-2 ਵਾਰ ਕਾਫੀ ਤਿੱਖੀ ਨੋਕ ਝੋਕ ਹੋਈ। ਤੇ ਸਵੇਰੇ 4 ਵਜੇ ਮੀਟਿੰਗ ਦੇ ਚਲਦੀ 'ਚ ਉਹ 4 ਵਜੇ ਮੀਟਿੰਗ ਨੂੰ ਬਾਈਕਾਟ ਕਰਕੇ ਚਲਾ ਗਏ। ਕਹਿੰਦੇ ਉਹਨਾਂ ਦੇ ਸ਼ਬਦ ਵੀ ਮੈਨੂੰ ਯਾਦ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਖਾਲਿਸਤਾਨ ਨਾਂ ਦੀ ਕੋਈ ਚੀਜ਼ ਨਹੀਂ ਨਿਕਲਦੀ ਤੇ ਮੈਂ ਇਹਦੇ ਹੱਕ 'ਚ ਨਹੀਂ ਹੈਗਾ, ਮੈਂ ਤਾਂ ਵਿਰੋਧ ਕਰਦਾ। ਉਹ ਮੀਟਿੰਗ ਕਿਉਂ ਉੱਠ ਕੇ ਚਲੇ ਗਏ? ਉਹ ਕਿਉਂਕਿ ਇੱਕ ਜਿਹੜੇ ਦਮਦਮੀ ਟਕਸਾਲ ਦੇ ਸਿੰਘ ਸੀਗੇ ਉਹਨਾਂ ਤੇ ਪ੍ਰਭਾਵ ਵੀ ਰੱਖਦੇ ਸੀ, ਸੰਤਾਂ ਦੇ ਨਜ਼ਦੀਕੀ ਰਹੇ ਸੀਗੇ। ਸੋ ਉੱਥੇ ਇੱਕਦਮ ਨਾ ਚੁੱਪਚਾਪ ਦੀ ਛਾ ਗਈ। ਫਿਰ ਇਹ ਕੋਈ 4-4:30 ਦਾ ਟਾਈਮ ਸੀਗਾ ਸਵੇਰ ਦਾ। ਫਿਰ ਭਾਈ ਮੋਹਕਮ ਸਿੰਘ ਨੇ ਉੱਥੇ ਇੱਕ ਰਾਏ ਦਿੱਤੀ ਵੀ ਚਲੋ ਆਪਾਂ ਇਸ ਤਰ੍ਹਾਂ ਕਰਦੇ ਹਾਂ ਵੀ 4:30 ਵਜੇ ਜਾਂ 4:45 ਵਜੇ ਸ੍ਰੀ ਦਰਬਾਰ ਸਾਹਿਬ ਤੋਂ ਜਿਹੜਾ ਮੁੱਖ ਵਾਕਿਆ ਹੁਕਮਨਾਮਾ ਉਹ ਆਉਂਦਾ। ਕਹਿੰਦਾ ਚਲੋ ਆਪਾਂ ਰੇਡੀਓ ਨੂੰ ਔਨ ਕਰਦੇ ਹਾਂ ਤੇ ਆਪਾਂ ਇਹ ਦੇਖ ਲੈਂਦੇ ਵੀ ਅੱਜ ਦਾ ਹੁਕਮ ਕੀ ਆਉਂਦਾ, ਫਿਰ ਉਹਦੇ ਹਿਸਾਬ ਨਾਲ ਆਪਾਂ ਫੈਸਲਾ ਲਾ, ਜਿਹੜੀ ਕਿ ਧਾਰਮਿਕ ਪਰੰਪਰਾ ਵੀ। ਤੇ ਜਦੋਂ ਉੱਥੋਂ ਹੁਕਮਨਾਮਾ ਆਇਆ, ਉਹ ਮੈਨੂੰ ਐਗਜ਼ੈਕਟਲੀ ਇਹ ਹੈਗਾ ਵੀ ਭਾਂਡਾ ਧੋਏ ਧੂਪ ਦੇਵੋ, ਇਹ ਸ਼ਬਦ ਆ। ਮੈਨੂੰ ਐਗਜ਼ੈਕਟਲੀ ਮੈਂ ਨਹੀਂ ਦੱਸ ਸਕਦਾ, ਉਹ ਆਪਾਂ ਦੇਖ ਸਕਦੇ ਉਹਦੇ ਚੋਂ ਉਹ ਸ਼ਬਦ ਆਇਆ। ਦੈਟ ਮੀਨਸ ਵੀ ਤੁਸੀਂ ਆਪਣੇ ਘਰ ਦੀ ਸਫਾਈ ਕਰਕੇ ਜਾਂ ਭਾਂਡਾ ਸਾਫ਼ ਕਰਕੇ ਧੂਪ ਦੇ ਕੇ ਇਹਦੇ ਵਿੱਚ ਜੋ ਪਾਉਣਾ ਉਹ ਪਾ ਲਓ। ਤੇ ਇਹ ਇੱਕ ਬੜੀ ਵੱਡੀ ਇੰਡੀਕੇਸ਼ਨ ਸੀਗੀ ਵੀ ਗੋ ਹੈ। ਤੇ ਸਿੰਘਾਂ ਨੇ ਉਸ ਵੇਲੇ ਜੈਕਾਰੇ ਛੱਡ ਦਿੱਤੇ ਤੇ ਇਹਦੇ ਤੇ ਫਿਰ ਗੱਲਬਾਤ ਅੱਗੇ ਚੱਲ ਪਈ। ਉਹਦੇ ਵਿੱਚ ਮੈਂ ਨਾ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਮੈਂ ਅੱਗੇ ਵੀ ਸ਼ਾਇਦ ਕਿਸੇ ਇੰਟਰਵਿਊ 'ਚ ਇਹ ਗੱਲ ਕਹੀ ਆ ਕਿ ਜਿਹੜੇ ਦਲਵੀਰ ਸਿੰਘ ਸੀਗੇ ਉਹ ਇਹਨੂੰ ਪੰਜਾਬ ਦੇ ਮਤਿਆਂ ਤੱਕ, ਪਾਣੀ ਦੇ ਮਤਿਆਂ ਤੱਕ, ਜਿਹੜੇ ਪੰਜਾਬ ਦੇ ਇਸ਼ੂਜ਼ ਆ ਉਹਨਾਂ ਤੱਕ ਸੀਮਿਤ ਕਰਨਾ ਚਾਹੁੰਦੇ ਸੀ। ਤੇ ਉਹਨਾਂ ਨੇ ਉਹਦੇ ਵਿੱਚ ਮਤੇ 'ਚ ਲਿਖਿਆ ਵੀ ਹੋਇਆ ਸੀ ਵੀ ਪੰਜਾਬ ਦੇ ਪਾਣੀਆਂ ਦਾ ਹੱਕ, ਬਿਜਲੀ ਪਾਣੀ ਦਾ, ਜਾਂ ਜਿਹੜੇ ਆਪਣੇ ਸੀਗਾ ਧਰਮ ਯੁੱਧ ਮੋਰਚੇ ਵੇਲੇ ਜਿਹੜੀਆਂ ਮੰਗਾਂ ਸੀ ਉਹ ਵਿੱਚ ਉਹਨਾਂ ਨੇ ਇਨਕਲੂਡ ਕੀਤੀਆਂ ਹੋਈਆਂ ਸੀ ਉੱਥੇ। ਫਿਰ ਮੈਂ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜਿਹੜਾ ਜਰਨਲਿਸਟ ਦਲਬੀਰ ਸਿੰਘ ਸੀ, ਉਹ ਜਿਹੜਾ ਅਨੰਦਪੁਰ ਸਾਹਿਬ ਦੇ ਜਿਹੜੇ ਮਤੇ ਸੀ ਉਹ ਉੱਥੇ ਤੱਕ ਜਿਹੜੀਆਂ ਮਤਲਬ ਪੰਜਾਬ ਦੀਆਂ ਅਸੀਂ ਕਹਿ ਸਕਦੇ ਹਾਂ ਕਿ ਆਰਥਿਕ ਮੰਗਾਂ ਦੀ ਗੱਲ ਆ, ਵੀ ਉੱਥੇ ਇਦਾਂ ਤੱਕ ਦੀ ਉਹਨਾਂ ਦੇ ਇਦਾਂ ਇਹ ਮਤਿਆਂ 'ਚੋਂ ਲਿਆਉਣਾ ਚਾਹੁੰਦੇ ਸੀ। ਫਿਰ ਮੈਂ ਉੱਥੇ ਕਹੀ ਗੱਲ, ਬੇਨਤੀ ਕੀਤੀ ਸਾਰਿਆਂ ਨੂੰ ਵੀ ਦੇਖੋ ਇਹ ਜਿਹੜਾ ਇਕੱਠ ਹੋ ਰਿਹਾ ਇਹ ਸ੍ਰੀ ਅਕਾਲ ਤਖਤ ਸਾਹਿਬ ਤੇ ਹੋ ਰਿਹਾ, ਠੀਕ ਹੈ। ਇਹਦੇ ਵਿੱਚ ਕਿਸੇ ਇੱਕ ਸਟੇਟ ਦੀ ਆਪਾਂ ਗੱਲ ਨਹੀਂ ਕਰ ਸਕਦੇ। ਤੁਸੀਂ ਇਹ ਪ੍ਰਜ਼ਿਊਮ ਕਰੋ ਵੀ ਕੱਲ ਨੂੰ 2 ਵੱਖ-ਵੱਖ ਮੁਲਕ ਹੋਣਗੇ ਜਿਨ੍ਹਾਂ ਦੇ ਆਪਸੀ ਵਿੱਚ ਹੀ ਇਦਾਂ ਦੇ ਝਗੜੇ ਪੈਣਗੇ ਵੀ ਹਰਿਆਣੇ ਦਾ ਹੱਕ ਹੈਗਾ ਕਿ ਨਹੀਂ ਹੈਗਾ, ਪੰਜਾਬ ਦਾ ਹੱਕ ਹੈਗਾ ਕਿ ਨਹੀਂ ਹੈਗਾ, ਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਕੀ ਕਰਨਗੇ?
ਸੋ ਇਹਨੂੰ ਇਹ ਮਤਿਆਂ ਨੂੰ ਤੁਸੀਂ ਇਦਾਂ ਨਾ ਲਿਆਓ। ਤੁਸੀਂ ਇੱਥੇ ਜਿਹੜੀ ਅਕਾਲ ਤਖਤ ਸਾਹਿਬ ਤੇ ਜਿਹੜੀ ਗੱਲ ਕਰਨੀ ਆ ਉਹ ਪੰਥ ਦੀ ਗੱਲ ਕਰੋ, ਸਿੱਧੀ ਸਿੱਧੀ ਗੱਲ ਕਰੋ ਵੀ ਪੰਥ ਨੇ ਕਿਹੜੇ ਪਾਸੇ ਮੂਵ ਕਰਨਾ। ਸੋ ਖੈਰ ਉਹਨਾਂ ਨੇ ਇਹ ਗੱਲ ਉਸ ਵੇਲੇ ਤਾਂ ਮੰਨ ਲਈ, ਪਰ ਫਿਰ ਵੀ ਜਿਹੜੇ ਮਤੇ 26 ਜਨਵਰੀ 1986 ਨੂੰ ਪੜ੍ਹੇ ਗਏ ਉਹਦੇ ਵਿੱਚ ਇਹ ਇਨਕਲੂਡਡ ਹੀ ਸੀਗਾ। ਉਹਨੇ ਥੋੜਾ ਜਿਹਾ ਡਾਇਲੂਟ ਕਰਕੇ ਫਿਰ ਪਾਤਾ, ਕਿਉਂਕਿ ਦਲਵੀਰ ਸਿੰਘ ਦਾ ਪ੍ਰਭਾਵ ਕਾਫੀ ਸੀ। ਮੈਂ ਤਾਂ ਤੇ ਰੋਕਣਾ ਚਾਹੁੰਦਾ, ਮਤਲਬ 26 ਜਨਵਰੀ ਜਿਹੜੇ ਮਤੇ ਪੜ੍ਹੇ ਗਏ ਉਹਨਾਂ ਦੇ ਵਿੱਚ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਹੁਕਮਨਾਮਾ ਸਾਹਿਬ ਆਇਆ, ਉਹ ਤੋਂ ਬਾਅਦ ਇਹ ਗੱਲ ਤੈਅ ਹੋ ਗਈ ਉੱਥੇ ਮੀਟਿੰਗ ਦੇ ਵਿੱਚ ਕਿ ਜਿਹੜੀ ਗੱਲ ਆ ਉਹ ਖਾਲਿਸਤਾਨ ਦੀ ਕੀਤੀ ਜਾਊਗੀ। ਨਹੀਂ, ਇਹ ਮਤਲਬ ਸਾਰਿਆਂ ਨੇ ਸਮਝ ਲਿਆ ਵੀ ਆਪਾਂ ਹੁਣ ਇਸ ਪਾਸੇ ਨੂੰ ਤੁਰਨਾ ਆ। ਜਿਹੜਾ 26 ਜਨਵਰੀ 1986 ਦਾ ਜਿਹੜਾ ਸਰਬੱਤ ਖਾਲਸਾ ਆ, ਉਹਦੇ ਵਿੱਚ ਇੱਕੋ ਹੀ ਗੱਲ ਸਾਹਮਣੇ ਆਈ ਸੀ ਕਿ ਅਸੀਂ ਪੰਥ ਨੂੰ ਸੇਧ ਪ੍ਰਾਪਤ ਕਰਨ ਵਾਸਤੇ ਇੱਕ 5 ਮੈਂਬਰੀ ਪੰਥਕ ਕਮੇਟੀ ਬਣਾਈ ਜਾਊਗੀ, ਤੇ ਉਹ ਜਿਹੜੇ ਹੈਗੇ ਆ ਪੰਥ ਦੀ ਜਿਹੜੀ ਆ ਸੰਘਰਸ਼ ਦੀ ਰੂਪ ਰੇਖਾ ਆ ਉਹ ਤੈਅ ਕਰੇਗੀ। ਸੋ ਉਹ 26 ਜਨਵਰੀ 1986 ਨੂੰ 5 ਮੈਂਬਰੀ ਪੰਥਕ ਕਮੇਟੀ ਦਾ ਐਲਾਨ ਹੋਇਆ, ਫਾਰਮੇਸ਼ਨ ਹੋਈ, ਜਿਹਦੇ ਵਿੱਚ ਜਿਹੜੀ ਰੀਜਨਲ ਪੰਥਕ ਕਮੇਟੀ ਸੀ ਭਾਈ ਧਨਰਾਜ ਸਿੰਘ, ਭਾਈ ਰੋਡ ਸਿੰਘ, ਭਾਈ ਗੁਰਬਚਨ ਸਿੰਘ ਮਾਣੋਚਾਲ, ਭਾਈ ਗੁਰਦੇਵ ਸਿੰਘ, ਤੇ ਪੰਜਵੇਂ ਸੀਗੇ ਭਾਈ ਬਸਨ ਸਿੰਘ ਮੁਜ਼ੱਫਰਬਾਦ। ਇਹਨਾਂ ਦੇ ਆਧਾਰਿਤ ਫਿਰ ਜਿਹੜੀ ਆ ਉਹ 5 ਮੈਂਬਰੀ ਪੰਥਕ ਕਮੇਟੀ ਬਣੀ, ਜਿਨ੍ਹਾਂ ਨੇ ਇਹ ਸੇਧ ਦੇਣੀ ਸੀਗੀ ਵੀ ਪੰਥ ਦਾ ਜਿਹੜੀ ਅਗਲੀ ਸੰਘਰਸ਼ ਦੀ ਰੂਪ ਰੇਖਾ ਕੀ ਹੋਊਗੀ। ਫਿਰ 26 ਜਨਵਰੀ ਤੱਕ ਸਿਰਫ ਇੱਕ ਪੰਥਕ ਕਮੇਟੀ ਬਣਾਉਣ ਦੇ ਉੱਤੇ ਜਿਹੜੀ ਸਹਿਮਤੀ ਆ ਉਹ ਬਣੀ ਕਿ ਪੰਥਕ ਕਮੇਟੀ ਬਣੀ ਆ। ਮਤਲਬ ਉਹਦੇ 26 ਜਨਵਰੀ ਵਾਲੇ ਮਤਿਆਂ ਦੇ ਵਿੱਚ ਕੋਈ ਵੀ ਖਾਲਿਸਤਾਨ ਦੀ ਗੱਲ ਨਹੀਂ ਸੀ। ਨਹੀਂ 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 ਨਹੀਂ, ਪਰ ਦੇਖੋ ਜਿੱਦਾਂ ਜਿੱਦਾਂ ਨਾ ਇੱਕ ਕਿਹਾ ਜਾਂਦਾ ਵੀ ਇੱਕ ਉਹ ਚੇਤਨਾ ਦੇ ਵਿੱਚ ਗੱਲ ਪਈ ਹੋਈ ਸੀ ਕਿ ਅਸੀਂ ਆਹ ਗੱਲ ਕਰਨੀ ਆ, ਪਰ ਜਿੱਦਾਂ ਸ਼ੁਰੂ ਤੋਂ ਹੀ ਪਿਛਲੇ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ 1849 ਤੋਂ ਬਾਅਦ ਸਿੱਖਾਂ ਦੀ ਚੇਤਨਾ ਦੇ ਵਿੱਚ ਇਹ ਗੱਲ ਸੀਗੀ, ਪਰ ਐ ਗੱਲ ਖੁੱਲ ਕੇ ਸਾਹਮਣੇ ਕਦੀ ਨਹੀਂ ਆਈ। ਕਦੀ ਇਸ ਗੱਲ ਦਾ ਬਕਾਇਦਾ, ਜਿੱਦਾਂ 1944 ਮੈਂ ਪਹਿਲਾਂ ਜ਼ਿਕਰ ਕੀਤਾ ਵੀ ਐਲਾਨ ਹੋਇਆ ਸੀ, ਇਦਾਂ ਦਾ ਕੋਈ ਗੱਲ ਨਹੀਂ ਸੀਗੀ 26 ਜਨਵਰੀ ਵਾਲੇ ਵਿੱਚ। ਪਰ ਉਹਦੇ ਵਿੱਚ ਪੰਥਕ ਕਮੇਟੀ ਦਾ ਐਲਾਨ ਹੋਇਆ, 5 ਮੈਂਬਰੀ ਪੰਥਕ ਕਮੇਟੀ ਦੀ ਫਾਰਮੇਸ਼ਨ ਹੋਈ, ਉਹਦਾ ਐਲਾਨ ਹੋ ਗਿਆ, ਤੇ ਉਹਨਾਂ ਪੰਜਾਂ ਨੂੰ ਸਰਬੱਤ ਖਾਲਸੇ ਵੱਲੋਂ ਇਹ ਡਿਊਟੀ ਦਿੱਤੀ ਗਈ ਕਿ ਤੁਸੀਂ ਜਿਹੜੇ ਆਉਣ ਵਾਲੇ ਜਿਹੜਾ ਸੰਘਰਸ਼ ਆ ਉਹਦੀ ਰੂਪ ਰੇਖਾ ਨੂੰ ਤੁਸੀਂ ਤੈਅ ਕਰਨਾ। ਫਿਰ ਪੰਥਕ ਕਮੇਟੀ ਨੇ ਇਹ ਸੋਚਿਆ ਵੀ ਵਿਸਾਖੀ ਵਾਲੇ ਦਿਨ, ਅੱਛਾ ਇਹ ਵੀ ਨਾਲ ਇੱਕ ਫੈਸਲਾ ਹੋਇਆ ਸੀ ਵੀ ਪੁਰਾਤਨ ਜਿਹੜੀ ਪਰੰਪਰਾ ਆ ਸਿੱਖਾਂ ਦੀ, ਸ੍ਰੀ ਅਕਾਲ ਤਖਤ ਸਾਹਿਬ ਤੇ ਸਾਲ 'ਚ 2 ਵਾਰੀ ਸਰਬੱਤ ਖਾਲਸਾ ਹੁੰਦਾ ਸੀ, ਦੀਵਾਲੀ ਤੇ ਵਿਸਾਖੀ ਤੇ ਵੀ ਵਿਸਾਖੀ ਤੇ ਤਾਂ ਦੀਵਾਲੀ ਤੇ ਸਰਬੱਤ ਖਾਲਸਾ ਹੋਇਆ ਕਰੇਗਾ। ਫਿਰ ਜਿਹੜਾ ਵਿਸਾਖੀ 1986 ਦੀ 13 ਅਪ੍ਰੈਲ ਨੂੰ ਜਿਹੜਾ ਸਰਬੱਤ ਖਾਲਸਾ ਹੋਇਆ, ਉਸ ਦਿਨ ਖਾਲਿਸਤਾਨ ਦਾ ਐਲਾਨ ਹੋਣਾ ਸੀ। ਪੰਥਕ ਕਮੇਟੀ ਨੇ ਫੈਸਲਾ ਕੀਤਾ ਵੀ ਅਸੀਂ ਜਿਹੜਾ ਆਪਣਾ ਨਿਸ਼ਾਨਾ ਮਿੱਥ ਕੇ ਤੇ ਖਾਲਿਸਤਾਨ ਦਾ ਐਲਾਨ ਕਰ ਦਈਏ, ਪਰ ਕੁਝ ਟੈਕਨੀਕਲ ਰੀਜ਼ਨ ਕਰਕੇ ਉਸ ਦਿਨ ਇਹ ਐਲਾਨ ਨਹੀਂ ਹੋ ਸਕਿਆ, ਕਿਉਂਕਿ ਭਾਈ ਗੁਰਦੇਵ ਸਿੰਘ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸੀਗੇ, ਉਹਨਾਂ ਦੇ ਸੁਝਾਵਾਂ ਤੇ ਇਹ ਉਸ ਦਿਨ ਵਾਸਤੇ ਫਿਰ ਰੱਦ ਕਰ ਦਿੱਤਾ ਗਿਆ। ਬਹੁਤ ਇਹਦੇ ਬਾਰੇ ਬੜਾ ਕੁਝ ਚੱਲਿਆ ਵੀ ਉਹ ਮੰਨਦੇ ਨਹੀਂ ਸੀ ਜਾਂ ਕਿਸ ਤਰ੍ਹਾਂ, ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸੀਗੀ, ਕਿਉਂਕਿ ਬਾਅਦ ਦੇ ਵਿੱਚ ਫਿਰ ਐਲਾਨ ਹੋ ਵੀ ਗਿਆ। ਸੋ ਇਹਦੇ ਬਾਰੇ ਇੱਕ ਤਫਸੀਲ ਮੈਂ ਚਾਹੁੰਦਾ ਕਿ ਕਦੀ ਤੁਸੀਂ 2 ਮੈਂਬਰ ਸਰੀਰਕ ਤੌਰ ਤੇ ਅਜੇ ਵੀ ਹਾਜ਼ਰ ਹੈ, ਭਾਈ ਧੰਨਾ ਸਿੰਘ ਇੱਥੇ ਹੈਗੇ ਆ, ਅਸੀਂ ਵੈਸੇ ਉਹਨਾਂ ਦੀ ਇਹ ਇੰਟਰਵਿਊ ਰਿਕਾਰਡ ਕੀਤੀ ਹੋਈ ਹੈ ਭਈ ਇਹ ਕਿੱਦਾਂ ਹੋਇਆ ਸੀ, ਤਾਂ ਕਿ ਜਿਹੜੀ ਇਹ ਆਉਣ ਵਾਲੇ ਸਮੇਂ 'ਚ ਜਿਹੜੀ ਇਹ ਕੁਝ ਲੋਕਾਂ ਵੱਲੋਂ ਫੈਲਾਈ ਜਾਂਦੀ ਗੱਲ ਆ ਵੀ ਭਾਈ ਗੁਰਦੇਵ ਸਿੰਘ ਕੌਂਕੇ ਇਸ ਗੱਲ ਨੂੰ ਮੰਨਦੇ ਨਹੀਂ ਸੀ, ਉਹ ਗੱਲ ਠੀਕ ਨਹੀਂ ਹੈਗੀ। ਫਿਰ ਅਪ੍ਰੈਲ 1986 ਨੂੰ 29 ਅਪ੍ਰੈਲ 1986 ਨੂੰ ਫਿਰ ਜਿਹੜਾ ਖਾਲਿਸਤਾਨ ਦਾ ਜਿਹੜਾ ਐਲਾਨ ਆ ਉਹ ਹੁੰਦਾ। ਉਹ ਜਿਹੜਾ ਐਲਾਨਨਾਮਾ ਆ ਉਹਦੇ ਵਿੱਚ ਜਿੱਦਾਂ ਮੈਂ ਪਹਿਲਾਂ ਹੀ ਸ਼ੁਰੂ ਤੋਂ ਤੁਹਾਨੂੰ ਦੱਸਿਆ ਨਾ ਵੀ ਡਾਕਟਰ ਸੋਹਣ ਸਿੰਘ ਇਹਦੇ ਮੇਨ ਮਤਲਬ ਸੀਗੇ ਕਾਰਜਕਰਤਾ, ਜਾਂ ਉਹ ਇਸ ਗੱਲ ਨੂੰ ਅੱਗੇ ਲਿਆਉਂਦੇ ਸੀ ਕਿ ਸਾਡਾ ਇਹਦੇ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ। ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਜਨਰਲ ਨਰਿੰਦਰ ਸਿੰਘ ਨੇ ਇਹ ਗੱਲ ਕਹੀ ਸੀ ਕਿ ਜਿੰਨੇ ਚਿਰ ਤਾਈਂ ਤੁਸੀਂ ਆਪਣਾ ਨਿਸ਼ਾਨਾ ਨਹੀਂ ਮਿੱਥਦੇ, ਕਈ ਜੋ ਮਰਜ਼ੀ ਵੀ ਆਪਣਾ ਸਾਡਾ ਖਾਲਿਸਤਾਨ, ਪਰ ਜਿੰਨੀ ਦੇਰ ਤੀ
ਪ੍ਰੋਸੀਜਰਲ ਤੌਰ ਤੇ ਇਹਦਾ ਐਲਾਨ ਨਹੀਂ ਹੁੰਦਾ ਉਨੀ ਦੇਰ ਤੱਕ ਇਹਦੀ ਗੱਲ ਅੱਗੇ ਉਹ ਨਹੀਂ ਹੁੰਦੀ। ਫਿਰ ਜਿਹੜਾ 29 ਅਪ੍ਰੈਲ 1986 ਨੂੰ ਜਿਹੜਾ ਐਲਾਨ ਹੋਇਆ, ਇਹ ਜਿਹੜਾ ਐਲਾਨਨਾਮੇ ਦਾ ਜਿਹੜਾ ਦਸਤਾਵੇਜ਼ ਹੈ, ਇਹ ਮੈਂ ਤੁਹਾਨੂੰ ਇਹ ਦਿਖਾਉਣਾ, ਜਿਹੜਾ ਛੋਟਾ ਕਿਤਾਬਚਾ ਹੈਗਾ ਛੋਟਾ, ਇਹਦੇ ਵਿੱਚ ਇਹ ਜਿਹੜਾ ਐਲਾਨ ਆ ਇਹ ਸੁਰੱਖਿਅਤ ਹੈ। ਇਸ ਸਾਰੇ ਨੂੰ ਲਿਖਾਇਆ ਡਾਕਟਰ ਸੋਹਣ ਸਿੰਘ ਨੇ, ਤੇ ਜਿਹੜਾ ਕਲਮਬੰਦ ਕੀਤਾ ਲਿਖਿਆ ਉਹ ਅੰਮ੍ਰਿਤਸਰ ਤੋਂ ਇੱਕ ਭਾਈ ਸਰਬਜੀਤ ਸਿੰਘ ਬਾਠ, ਬੜੇ ਨੌਜਵਾਨ ਉਦਮੀ ਸਿੰਘ ਸੀਗੇ, ਉਹਨਾਂ ਨੇ ਲਿਖਿਆ। ਤੇ ਭਾਈ ਧੰਨਾ ਸਿੰਘ ਇਸ ਗੱਲ ਦੀ ਸੁਪਰਵਿਜ਼ਨ ਕਰਦੇ ਸੀ ਵੀ ਕੋਈ ਕਮਰੇ ਵਿੱਚ ਕੋਈ ਵਾਧੂ ਬੰਦਾ ਨਾ ਆ ਜਾਏ ਜਾਂ ਕਿਸ ਤਰ੍ਹਾਂ। ਤੇ ਉੱਥੇ ਇੱਕ ਗੱਲ ਹੋਰ ਵੀ ਹੋਈ ਕਿ ਜਿਹੜੇ ਹਰਿੰਦਰ ਸਿੰਘ ਕਾਲੋਂ ਆ, ਉਹ ਇਹ ਗੱਲਬਾਤ ਜਦੋਂ ਲਿਖਦੇ ਸੀ ਤਾਂ ਹਰਿੰਦਰ ਸਿੰਘ ਕਾਲੋਂ ਬਾਈ ਚਾਂਸ ਹੀ ਉਸ ਕਮਰੇ 'ਚ ਆ ਗਏ, ਤੇ ਇਹਨਾਂ ਨੇ ਉਹ ਕਾਗਜ਼ ਪੁੱਠਾ ਕਰਕੇ ਰੱਖ ਦਿੱਤਾ ਤੇ ਉਹਨੂੰ ਦੱਸਿਆ ਨਹੀਂ ਕੁਝ ਵੀ ਕੀ ਹੋ ਰਿਹਾ। ਤੇ ਬਾਅਦ ਦੇ ਵਿੱਚ ਹਰਿੰਦਰ ਸਿੰਘ ਕਾਲੋਂ ਨੇ ਭਾਈ ਧੰਨਾ ਸਿੰਘ ਨੂੰ ਕਿਹਾ ਕਿ ਤੁਸੀਂ ਉਦੋਂ ਆਹ ਦਸਤਾਵੇਜ਼ ਮੈਨੂੰ ਲੱਗਦਾ ਤਿਆਰ ਕਰ ਰਹੇ ਸੀ ਤੇ ਤੁਸੀਂ ਮੇਰੇ ਤੋਂ ਉਹਲਾ ਰੱਖਿਆ। ਤੇ ਭਾਈ ਧੰਨਾ ਸਿੰਘ ਨੇ ਉਹਨੂੰ ਕਿਹਾ ਵੀ ਹਾਂ ਬਿਲਕੁਲ ਤੇਰੀ ਗੱਲ ਸਹੀ ਆ, ਅਸੀਂ ਤਾਂ ਉਹਲਾ ਰੱਖਿਆ ਵੀ ਸਾਨੂੰ ਤੇਰੇ ਤੇ ਯਕੀਨ ਨਹੀਂ ਸੀ। ਸੋ ਇਹ ਗੱਲ ਦੇਖੋ ਬਾਅਦ 'ਚ ਆ ਕੇ ਸਾਬਤ ਵੀ ਹੋਈ ਕਿ ਅੱਜ ਦੇਖ ਲਓ ਹੋਈ ਹਰਿੰਦਰ ਸਿੰਘ ਕਾਲੋਂ ਮੇਰੇ ਖਿਆਲ ਅੱਜ ਕੱਲ੍ਹ ਬੀਜੇਪੀ 'ਚ ਆ, ਤੇ ਉਸ ਤੋਂ ਬਾਅਦ ਛੇਤੀ ਉਹ ਇਹ ਸੰਘਰਸ਼ ਨੂੰ ਛੱਡ ਗਏ ਸੀ। ਬਿਲਕੁਲ ਡਾਕਟਰ, ਮੈਂ ਤੁਹਾਨੂੰ ਇੱਥੇ ਇੱਕ ਵਾਰ ਥੋੜਾ ਰੋਕਣਾ ਚਾਹੁੰਦਾ ਕਿ ਤੁਸੀਂ ਮਤਲਬ ਜਦੋਂ ਡਾਕਟਰ ਸੋਹਣ ਸਿੰਘ ਹੋਰਾਂ ਤੁਸੀਂ ਜ਼ਿਕਰ ਕੀਤਾ ਕਿ ਉਹ ਇਹ ਐਲਾਨਨਾਮੇ ਨੂੰ ਬੜਾ ਹੀ ਗੁਪਤ ਤਰੀਕੇ ਦੇ ਨਾਲ ਜਿਹੜੀ ਪੰਥਕ ਕਮੇਟੀ ਆ, 5 ਮੈਂਬਰੀ ਕਮੇਟੀ ਆ, ਉਹਦੀ ਸੁਪਰਵਿਜ਼ਨ ਦੇ ਵਿੱਚ ਲਿਖ ਰਹੇ ਸੀ। ਤੇ ਮਤਲਬ ਉਹ ਤੋਂ ਪਹਿਲਾਂ ਤੁਸੀਂ ਦੱਸਿਆ ਕਿ ਜਿਹੜੇ ਜਰਨਲਿਸਟ ਦਲਬੀਰ ਸਿੰਘ ਆ, ਉਹ ਕਿਉਂਕਿ ਖਾਲਿਸਤਾਨ ਦੇ ਨਾਲ ਸਹਿਮਤ ਨਹੀਂ ਸੀ ਪਰ ਉਹਨਾਂ ਦਾ ਪ੍ਰਭਾਵ ਸੀ, ਤਾਂ ਉੱਥੇ ਸਾਨੂੰ ਇਹ ਦੋ ਮਤਲਬ ਇੱਕ ਕੰਟਰਾਡਿਕਸ਼ਨ ਨਜ਼ਰ ਆ ਰਹੀ ਹੈ ਜਿਹੜੇ ਬੰਦੇ ਸੰਘਰਸ਼ ਦੇ ਵਿੱਚ ਅੱਗੇ ਤੁਰ ਰਹੇ ਆ ਉਹਨਾਂ ਦੇ ਦਰਮਿਆਨ। ਤਾਂ ਜਦੋਂ ਇਹ ਮਤਲਬ ਫਿਰ ਜਦੋਂ ਇਹ ਕਮੇਟੀ ਐਲਾਨ ਕਰਦੀ ਹੈ 29 ਅਪ੍ਰੈਲ ਨੂੰ, ਤਾਂ ਇਹ ਕਿਸੇ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਬੜਾ ਗੁਪਤ ਤਰੀਕੇ ਦੇ ਨਾਲ ਮਤਲਬ ਐਲਾਨ ਤੱਕ ਜਿਹੜੀ ਗੱਲ ਆ ਉਹਨੂੰ ਲੁਕੋ ਕੇ ਰੱਖਿਆ ਗਿਆ ਵੀ ਤਾਂ ਕਿ ਇਹਨੂੰ ਤਾਰ-ਪੀੜੋ ਨਾ ਕੀਤਾ ਜਾ ਸਕੇ। ਜਾਂ ਸਾਬੋਟਾਈਜ਼ ਨਾ ਹੋ ਜਾਏ, ਸਾਬੋਟਾਈਜ਼ ਨਾ ਹੋ ਜਾਏ, ਤੇ ਕਿਉਂਕਿ ਸਾਬੋਟਾਈਜ਼ ਹੋਣ ਦੇ ਡਰੋਂ ਗੁਪਤ ਤੌਰ ਤੇ ਲਿਖਿਆ ਗਿਆ, ਬੜੇ ਕੰਸੀਲਡ ਤਰੀਕੇ ਨਾਲ ਲਿਖਿਆ ਗਿਆ, ਤਿਆਰ ਕਰ ਲਿਆ ਗਿਆ। ਪਰ ਜਦੋਂ ਐਲਾਨ ਕੀਤਾ ਇਹਦਾ ਤੇ ਉਹ ਪ੍ਰੈਸ ਨੂੰ ਸੱਦ ਕੇ ਕੀਤਾ ਗਿਆ, ਪ੍ਰੈਸ ਨੂੰ ਸੱਦ ਕੇ ਤੇ ਬਕਾਇਦਾ ਉਹਨਾਂ ਨੂੰ ਉਹਦੀਆਂ ਜਿਹੜੀਆਂ ਮਤਲਬ ਫੋਟੋ ਕਾਪੀਆਂ ਉਹ ਦਿੱਤੀਆਂ ਗਈਆਂ ਐਲਾਨਨਾਮੇ ਦੀਆਂ। ਇਹ 29 ਅਪ੍ਰੈਲ 1986 ਦੀ ਗੱਲ ਆ। ਤੇ ਐਲਾਨ ਕਰਦਿਆਂ ਸਾਰ ਹੀ ਇਹਨਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਤੁਸੀਂ ਅੱਜ ਇੱਥੇ ਰਹਿ ਲਓ ਤੇ ਤੁਸੀਂ ਇੱਥੋਂ ਦਰਬਾਰ ਸਾਹਿਬ ਚੋਂ ਚਲੇ ਜਾਓ। ਸੋ ਉਦੋਂ ਹੀ 29 ਦੀ ਰਾਤ ਨੂੰ ਹੀ ਫਿਰ ਉੱਥੇ ਰੇਡ ਹੋਈ ਤੇ ਇਹ ਤਾਂ ਸਾਰੇ ਸਿੰਘ ਜਿਹੜੇ ਸੀਗੇ ਫਿਰ ਆਸੇ-ਪਾਸੇ ਹੋ ਗਏ ਸੀ। ਸੋ ਉੱਥੋਂ ਕੋਈ ਗ੍ਰਿਫਤਾਰੀ ਜਿਹੜੀ ਸੀ ਨਹੀਂ ਹੋਈ, ਸਾਰੇ ਸਿੰਘ ਜਿਹੜੇ ਸੀਗੇ ਉੱਥੋਂ ਚਲੇ ਗਏ ਸੀ। ਸੋ ਤੁਹਾਡੇ ਸਵਾਲ ਦਾ ਜਵਾਬ ਮੈਂ ਇਸ ਤਰ੍ਹਾਂ ਦਿੰਦਾ ਕਿ ਲਿਖਿਆ ਇਸ ਹਿਸਾਬ ਨਾਲ ਸੀਗਾ ਕਿਉਂਕਿ ਇਦਾਂ ਦੀਆਂ ਗੱਲਾਂ ਨੂੰ ਸੈਬੋਟਾਜ ਹੋਣ ਦਾ, ਜਿੱਦਾਂ ਹੁਣ ਭਾਈ ਧੰਨਾ ਸਿੰਘ ਨੇ ਹਰਿੰਦਰ ਸਿੰਘ ਕਾਲੋਂ ਨੂੰ ਸਾਫ਼ ਕਿਹਾ ਕਿ ਇਹ ਸਾਨੂੰ ਤੇਰੇ ਤੇ ਯਕੀਨ ਨਹੀਂ ਸੀਗਾ ਤੇ ਤੂੰ ਔਰ ਉਹ ਖੜਾ ਵੀ ਨਹੀਂ ਹੋਇਆ ਬਾਅਦ ਵਿੱਚ, ਉਹਨੇ ਇਹਦੇ ਤੇ ਇਹਦੀ ਸਪੋਰਟ ਨਹੀਂ ਸੀ ਕੀਤੀ। ਤੇ ਇਹਦੇ ਵਿੱਚ ਮੈਂ ਇੱਕ ਥੋੜੀ ਜਿਹੀ ਗੱਲ ਹੋਰ ਵੀ ਐਡ ਕਰਨੀ ਚਾਹੁੰਦਾ ਕਿ ਡਾਕਟਰ ਭਗਵੰਤ ਸਿੰਘ ਅਜੇ ਵੀ ਹਾਜ਼ਰ ਨੇ ਤੇ ਮੇਰਾ ਉਹਨਾਂ ਦਾ ਲੇਟ 70s ਤੋਂ ਹੀ ਅਸੀਂ ਉਹਨਾਂ ਨੂੰ ਮੈਂ ਜਾਣਦਾ, ਅਸੀਂ ਮਿਲਦੇ ਰਹੇ ਹਾਂ, ਇਕੱਠੇ ਕੰਮ ਵੀ ਥੋੜਾ ਕੀਤਾ, ਇੱਕ ਚੰਗੇ ਸੂਝਵਾਨ ਇਨਸਾਨ ਨੇ ਉਹ ਵੀ। ਤੇ ਉਹ ਜਿਹੜੀ ਹਰਮਿੰਦਰ ਸਿੰਘ ਸੰਧੂ ਆ, ਜਿਹੜੀ ਇਹਨਾਂ ਦੀ ਫੈਡਰੇਸ਼ਨ ਆ ਜਾਂ ਹਰਮਿੰਦਰ ਸਿੰਘ ਸੰਧੂ ਦਾ ਜਿਹੜਾ ਗਰੁੱਪ ਸੀਗਾ, ਉਹਨਾਂ ਦੇ ਨਾਲ ਉਹਨਾਂ ਦਾ ਕਾਫੀ ਵਾਹ ਵਾਸਤਾ ਸੀਗਾ। ਤੇ ਮੈਂ ਡਾਕਟਰ ਭਗਵੰਤ ਸਿੰਘ ਨੂੰ ਕਿਹਾ ਵੀ ਦੇਖੋ ਐਲਾਨ ਆਪਾਂ ਹੋ ਗਿਆ ਹੁਣ, ਤੇ ਤੁਸੀਂ ਇਦਾਂ ਕਰੋ ਵੀ ਇਹਦੀ ਹਮਾਇਤ ਕਰਦੇ ਹੋ, ਵੀ ਹਰਮਿੰਦਰ ਸਿੰਘ ਸੰਧੂ ਨੂੰ ਕਹੋ ਵੀ ਇਹਦੀ ਹਮਾਇਤ ਕਰਦੇ। ਤੇ ਉਹ ਕਹਿੰਦੇ ਵੀ ਨਹੀਂ ਇਦਾਂ ਨਹੀਂ ਹੋਣਾ ਹੈਗਾ, ਵੀ ਉਹਨੇ ਸੰਧੂ ਨੇ ਮੰਨਣਾ ਨਹੀਂ ਹੈਗਾ। ਫਿਰ ਮੇਰਾ ਵੀ ਚੰਗਾ ਪਿਆਰ ਸੀ ਉਹਨਾਂ ਨਾਲ, ਮੇਰੇ ਵੱਡੇ ਭਰਾ ਵਾਂਗ ਸੀਗੇ। ਮੈਂ ਉਹਨਾਂ ਨੂੰ ਫਿਰ ਦੁਬਾਰਾ ਵੀ ਕਿਹਾ, ਮੈਂ ਕਿਹਾ ਚਲੋ ਤੁਸੀਂ ਇਹਦਾ ਕੁਛ ਕਰੋ ਵੀ ਇਹ ਇੱਕ ਕੌਮੀ ਐਲਾਨ ਬਣ ਕੇ ਰਹਿ ਜਾਵੇ, ਕੌਮ ਦਾ ਐਲਾਨ ਹੈ ਉਹ, ਤੇ ਉਹਨਾਂ ਨੂੰ ਕਹੋ ਵੀ ਇਹਦੀ ਸਪੋਰਟ ਕਰ ਦੇਣ। ਫਿਰ ਡਾਕਟਰ ਭਗਵੰਤ ਸਿੰਘ ਨੇ ਮੈਨੂੰ ਕਿਹਾ ਕਿ ਮੈਂ ਇਦਾਂ ਕਰ ਸਕਦਾ ਕਿ ਜਿਹੜੇ ਫੈਡਰੇਸ਼ਨ ਦੇ ਪੇਪਰ ਹੈਗੇ ਆ ਜਾਂ ਜਿਹੜੇ ਲੈਟਰ ਹੈਡ ਆ ਉਹ ਮੇਰੇ ਕੋਲ ਹੈਗੇ ਆ, ਜੇ ਤੂੰ ਕਹੇ ਤੇ ਮੈਂ ਉਹਦੇ ਵੱਲੋਂ ਉੱਤੇ ਸਪੋਰਟ ਕਰ ਦਿੰਦਾ, ਉਹਨਾਂ ਦੇ ਦਸਤਖਤ ਥੱਲੇ। ਮੈਂ ਕਿਹਾ ਡਾਕਟਰ ਸਾਹਿਬ ਇਹ ਨਹੀਂ ਕੰਮ ਕਰਨਾ ਆਪਾਂ, ਜਿੰਨੀ ਜੇ ਉਹ ਨਹੀਂ ਰਾਜੀ ਹੈਗੇ
ਤੇ ਕਿਉਂਕਿ ਤੁਹਾਡੇ ਤੇ ਟਰਸਟ ਕਰਕੇ ਹਰਮਿੰਦਰ ਸਿੰਘ ਸੰਧੂ ਨੇ ਤੁਹਾਨੂੰ ਇਹ ਡਿਊਟੀ ਦਿੱਤੀ ਹੋਈ ਆ, ਤੇ ਬ੍ਰੀਚ ਆਫ ਟਰਸਟ ਹੋਏਗਾ, ਵੀ ਤੁਸੀਂ ਰਹਿਣ ਦਿਓ, ਕੋਈ ਨਹੀਂ, ਜੇ ਨਹੀਂ ਤਾਂ ਨਾ ਸੀ, ਬਹੁਤ ਸਹੀ। ਤੋਂ ਬਾਅਦ ਦੇ ਵਿੱਚ ਇਹ ਗੱਲ ਫਿਰ ਸਾਹਮਣੇ ਵੀ ਆਈ ਵੀ ਸਰਦਾਰ ਹਰਮਿੰਦਰ ਸਿੰਘ ਸੰਧੂ ਉਹ ਨਹੀਂ ਇਹਦੇ ਹੱਕ 'ਚ ਸੀਗੇ। ਉਹਨਾਂ ਨੇ ਫਿਰ ਜਿਹੜੀਆਂ ਖਾਲਸਾ ਪੰਚਾਇਤਾਂ ਆ ਉਹਦੇ ਵਾਸਤੇ ਜਿਹੜਾ ਸੀ ਰੂਪ ਰੇਖਾ ਉਹਨਾਂ ਦੇ ਇੱਕ ਆਪਣੇ ਤੌਰ ਤਰੀਕੇ ਨਾਲ ਉਹਨੇ ਮੂਵ ਕਰਨਾ ਸ਼ੁਰੂ ਕੀਤਾ। ਪਰ ਜਿਹੜਾ ਇਹ ਐਲਾਨਨਾਮਾ ਹੈ ਖਾਲਿਸਤਾਨ ਦਾ, ਉਹਦੇ ਤੇ ਉਹਦੇ ਉਹ ਆਈ ਥਿੰਕ ਸੋ ਹੱਕ 'ਚ ਨਹੀਂ ਹੈਗੇ ਸੀਗੇ, ਕਦੀ ਉਹਨਾਂ ਨੇ ਇਹਦੀ ਸਪੋਰਟ ਵੀ ਨਹੀਂ ਕੀਤੀ। ਮੈਂ ਇੱਕ ਤੁਹਾਨੂੰ ਇੱਥੇ ਹੋਰ ਸਵਾਲ ਕਰਨਾ ਚਾਹੁੰਦਾ, ਕਿਉਂਕਿ ਤੁਸੀਂ ਪਹਿਲਾਂ ਇੰਟਰਵਿਊ ਦੀ ਸ਼ੁਰੂਆਤ 'ਚ ਕਿਹਾ ਕਿ ਜਰਨਲਿਸਟ ਦਲਬੀਰ ਸਿੰਘ ਹੋਰਾਂ ਦਾ ਕਾਫੀ ਜ਼ਿਆਦਾ ਪ੍ਰਭਾਵ ਟਕਸਾਲ ਦੇ ਸਿੰਘਾਂ ਤੇ ਸੀ, ਤੇ ਜਿਹੜੀ ਇਹ ਕਮੇਟੀ ਸੀ ਜਿਹਨੇ ਐਲਾਨ ਕੀਤਾ ਹੈ, ਜਿਹੜੀ ਸਰਬੱਤ ਖਾਲਸਾ ਨੇ ਤੈਅ ਕੀਤੀ ਸੀ, ਇਹ ਕਮੇਟੀ ਵੀ ਸਾਰੇ ਸਿੰਘ ਟਕਸਾਲ ਦੇ ਨਾਲ ਸੰਬੰਧਿਤ ਸੀ। ਤਾਂ ਮਤਲਬ ਉੱਥੇ ਟਕਸਾਲ ਸਮੂਹਕ ਰੂਪ ਦੇ ਵਿੱਚ ਇਸ ਐਲਾਨ ਦੇ ਨਾਲ ਸਹਿਮਤ ਸੀ, ਜਾਂ ਉੱਥੇ ਵੀ ਕੋਈ ਕੰਟਰਡਿਕਸ਼ਨ ਸੀ? ਦੇਖੋ, ਇਹ ਜਦੋਂ ਐਲਾਨ ਹੋ ਗਿਆ ਨਾ, ਉਹਦੇ ਤੋਂ ਬਾਅਦ 'ਚ ਫਿਰ ਕੋਈ ਇਦਾਂ ਦੀ ਗੱਲ ਸਾਹਮਣੇ ਆਈ ਨਹੀਂ। ਹਾਂ, ਦੱਬੀ ਦੇਖੋ, ਹਰ ਇੱਕ ਬੰਦੇ ਦਾ ਮੈਂ ਸਮਝਦਾ, ਇਨਕਲੂਡਿੰਗ ਸਰਦਾਰ ਦਲਬੀਰ ਸਿੰਘ ਜਾਂ ਹੋਰ ਵੀ ਜਿਹੜੇ ਕੋਈ ਸਿੰਘ ਇਸ ਗੱਲ ਦੇ ਹੱਕ 'ਚ ਨਾ ਹੋਣਗੇ, ਸਾਰਿਆਂ ਦਾ ਇੱਕ ਰਾਈਟ ਹੈ ਪੋਲੀਟੀਕਲ ਗੱਲ ਕਰਨ ਦਾ ਜਾਂ ਆਪਣੀ ਗੱਲ ਕਹਿਣ ਦਾ, ਰਾਈਟ ਤਾਂ ਹੈ ਨਾ। ਪਰ ਕਿਉਂਕਿ ਸਰਬੱਤ ਖਾਲਸੇ ਨਹੀਂ, ਟਕਸਾਲ ਨਹੀਂ ਮਿਲ ਕੇ ਇਹ ਜਿਹੜੀ ਸੀ ਪੰਥਕ ਕਮੇਟੀ ਬਣਾਈ ਸੀ, ਤੇ ਪੰਥਕ ਕਮੇਟੀ ਦੇ 5 ਮੈਂਬਰਾਂ ਨੇ ਕੰਸੈਂਸਸ ਦੇ ਨਾਲ, ਇਹ ਯੂਨਾਨੀਮਸ ਫੈਸਲਾ ਸੀਗਾ, ਕਿਉਂਕਿ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਵੀ ਜਿਹੜਾ ਕੋਈ ਵੀ ਫੈਸਲਾ ਆ ਉਹ ਕੰਸੈਂਸਸ ਨਾਲ ਤੇ ਯੂਨਾਨੀਮਸ ਹੋਵੇ। ਸੋ 5 ਦੀ ਸਹਿਮਤੀ ਦੇ ਨਾਲ ਇਹ ਫੈਸਲਾ ਲਿਆ ਗਿਆ ਭਈ ਆਪਾਂ ਨੂੰ ਖਾਲਿਸਤਾਨ ਦਾ ਜਿਹੜਾ ਐਲਾਨ ਆ ਕਰਨਾ ਚਾਹੀਦਾ। ਔਰ ਇਸ ਐਲਾਨ ਕਰਨ ਦੇ ਵਿੱਚ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਕਿ ਜਿਹੜੇ ਬਹੁਤ ਸਾਰੇ ਸਿੰਘ ਸੀਗੇ ਜਿਹੜੇ ਕਿ ਇਸ ਗੱਲ ਦੇ ਹੱਕ 'ਚ ਸੀ ਵੀ ਹਾਂ ਸਾਨੂੰ ਆਪਣਾ ਨਿਸ਼ਾਨਾ ਮਿੱਥਣਾ ਚਾਹੀਦਾ, ਉਹਦੇ ਵਿੱਚ ਭਾਈ ਮਨਵੀਰ ਸਿੰਘ ਛੇੜੂ ਤੇ ਬਾਬਾ ਧੰਨਾ ਸਿੰਘ ਤਾਂ ਚਲੋ ਪੰਥਕ ਕਮੇਟੀ ਦੇ ਮੈਂਬਰ ਆ ਗਏ, ਤੇ ਬਲਵੀਰ ਸਿੰਘ ਰਾਏਪੁਰ, ਚਰਨਜੀਤ ਸਿੰਘ ਚੰਨੀ, ਇਹ ਜਿਹੜੇ ਬਾਹਰੋਂ ਮਤਲਬ ਬੌਧਿਕ ਲੈਵਲ ਤੇ ਜਾਂ ਆਪਣੇ ਜ਼ੋਰ ਦੇ ਨਾਲ ਜਿਹੜੀ ਕੋਸ਼ਿਸ਼ ਕਰਦੇ ਸੀਗੇ ਨਾ ਵੀ ਸਾਨੂੰ ਇਹਦਾ ਨਿਸ਼ਾਨਾ ਇਹ ਮਿਥ ਲੈਣਾ ਚਾਹੀਦਾ। ਸੋ ਇਹ ਗੱਲ ਹੋ ਗਈ। ਉਹਦੇ ਵਿੱਚ ਫਿਰ ਇੱਕ ਗੱਲ ਹੋਰ ਹੋਈ ਸੀ, ਕਿਉਂਕਿ ਉਦੋਂ ਇਹ ਫੈਸਲਾ ਹੋਇਆ ਸੀਗਾ ਕਿ ਜਿਹੜਾ ਅੱਵਲ ਤਾਂ ਜਿਹੜਾ ਕੋਈ ਵੀ ਮਤਾ ਜੇ ਪੇਸ਼ ਕਰਨਾ ਜਾਂ ਪਾਸ ਕਰਨਾ ਉਹ ਸਰਬੱਤ ਖਾਲਸੇ 'ਚ ਹੋਇਆ ਕਰੇਗਾ। ਪਰੰਤਰ ਜਿਹੜੀ ਪੁਰਾਤਨ ਇਹ ਪਰੰਪਰਾ ਰਹੀ ਆ ਖਾਲਸਾ ਪੰਥ ਦੀ, ਕਿ ਜੇ ਇਨ ਬਿਟਵੀਨ ਕੋਈ ਗੱਲ ਹੁੰਦੀ ਆ ਦੀਵਾਲੀ ਦੇ ਤੇ ਵਿਸਾਖੀ ਦੇ ਸਰਬੱਤ ਖਾਲਸੇ ਦੇ ਵਿਚਕਾਰ, ਜੇ ਕੋਈ ਉਦੋਂ ਖਾਲਸਾ ਪੰਥ ਫੈਸਲਾ ਲੈਂਦਾ ਤੇ ਉਹਦੀ ਜਿਹੜੀ ਇੰਡੋਰਸਮੈਂਟ ਆ ਉਹ ਜਿਹੜਾ ਫੋਲੋਇੰਗ ਸਰਬੱਤ ਖਾਲਸਾ ਆ ਉਹਦੇ ਵਿੱਚ ਕਰਵਾਈ ਜਾਊਗੀ। ਫਿਰ ਇਹ ਕਿਉਂਕਿ ਜਿਹੜਾ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਹੋਇਆ, ਇਹ ਇੱਕ ਕਿਸਮ ਦਾ ਮਿਡਵੇ ਸੀਗਾ, ਤੇ ਉਸੇ ਸਾਲ ਹੀ ਜਦੋਂ ਦੀਵਾਲੀ ਦੇ ਉੱਪਰ ਫਿਰ ਸਰਬੱਤ ਖਾਲਸਾ ਹੋਇਆ, ਤੇ ਉਹ ਵੀ ਸਰਬੱਤ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਇਆ, ਤੇ ਉਸ ਸਰਬੱਤ ਖਾਲਸੇ ਨੇ ਇਸ ਐਲਾਨਨਾਮੇ ਦੀ ਪ੍ਰੋੜਤਾ ਕੀਤੀ, ਇਹਨੂੰ ਇੰਡੋਰਸ ਕੀਤਾ। ਸੋ ਇਸ ਗੱਲ ਦੀ ਮੈਨੂੰ ਅਜੇ ਤੱਕ ਵੀ ਯਾਦ ਹੈ ਕਿ ਇੰਡੀਅਨ ਐਕਸਪ੍ਰੈਸ ਉਹਨੇ, ਬਾਕੀ ਸਾਰੀਆਂ ਅਖਬਾਰਾਂ ਨੇ ਇਹ ਖਬਰ ਛਾਪੀ ਸੀ ਕਿ ਜਿਹੜਾ ਇਹ ਖਾਲਿਸਤਾਨ ਦਾ ਐਲਾਨ ਅਪ੍ਰੈਲ 29 ਅਪ੍ਰੈਲ 1986 ਨੂੰ ਹੋਇਆ, ਉਹਨੂੰ ਜਿਹੜਾ ਦੀਵਾਲੀ ਵਾਲਾ ਸਰਬੱਤ ਖਾਲਸਾ ਆ ਉਹਦੇ ਤੇ ਇੰਡੋਰਸ ਕਰਤਾ ਗਿਆ। ਉਦੋਂ ਫਿਰ ਡਾਕਟਰ ਸਮਨ ਸਿੰਘ ਨੇ ਇਹ ਗੱਲ ਕਹੀ, ਮੈਨੂੰ ਅਜੇ ਤੱਕ ਯਾਦ ਹੈ, ਕਿ ਲੈ ਬਈ ਇਹ ਹੁਣ ਖਾਲਿਸਤਾਨ ਦਾ ਐਲਾਨ ਵੀ ਹੋ ਗਿਆ, ਇਹਦੀ ਸਰਬੱਤ ਖਾਲਸੇ ਨੇ ਇੰਡੋਰਸਮੈਂਟ ਵੀ ਕਰ ਦਿੱਤੀ ਹੈ, ਤੇ ਇਹਨੂੰ ਹੁਣ ਕੋਈ ਬਦਲ ਨਹੀਂ ਸਕਦਾ। ਔਰ ਇਹੀ ਗੱਲ ਹੋਈ ਕਿ ਬਹੁਤ ਵਾਰੀ ਕਈ ਵੱਖ-ਵੱਖ ਤਰ੍ਹਾਂ ਦੇ ਐਲਾਨਨਾਮਿਆਂ ਦੇ ਨਾਲ ਜਾਂ ਵੱਖ-ਵੱਖ ਸ਼ਬਦਾਂ ਦੇ ਨਾਲ ਕੋਈ ਇਹਨੂੰ ਖਾਲਸਾ ਰਾਜ ਕਵੇ, ਕੋਈ ਪੂਰਨ ਆਜ਼ਾਦੀ ਕਹਿੰਦਾ ਸੀ, ਕੋਈ ਕਿਸੇ ਤਰ੍ਹਾਂ, ਉਹ ਵੱਖਰੇ ਵੱਖਰੇ ਸ਼ਬਦ ਹੀ ਰਹਿ ਗਏ, ਪਰ ਇਸ ਸ਼ਬਦ ਨੂੰ ਅੱਜ ਤੱਕ ਕੋਈ ਰਿਪਲੇਸ ਨਹੀਂ ਕਰ ਸਕਿਆ, ਔਰ ਕੋਈ ਪੰਥਕ ਪਰੰਪਰਾ ਵੀ ਨਹੀਂ ਹੈਗੀ ਇਹਨੂੰ ਰਿਪਲੇਸ ਕਰਨ ਦੀ। ਹੁਣ ਜਿਹੜਾ ਇਹ ਐਲਾਨ ਆ ਇਹ ਖਾਲਸਾ ਪੰਥ ਦੇ ਇਕੱਲਾ ਸ਼ਬਦਾਂ 'ਚ ਨਹੀਂ, ਹੁਣ ਰੋਮ ਰੋਮ 'ਚ ਰਹੇਗਾ ਕਿ ਖਾਲਸਾ ਪੰਥ ਨੇ ਇਹਦੀ ਜਿਹੜੀ ਪ੍ਰਾਪਤੀ ਆ ਉਹ ਕਦੋਂ ਕਰਨੀ ਆ, ਕਿੱਦਾਂ ਕਰਨੀ, ਇਹ ਸੰਘਰਸ਼ ਦਾ ਹੁਣ ਇੱਕ ਹਿੱਸਾ ਰਹੇ, ਇਹਨੂੰ ਬਦਲਿਆ ਨਹੀਂ ਜਾ ਸਕਦਾ, ਇਹਨੂੰ ਬਦਲਿਆ ਨਹੀਂ ਜੀ। ਡਾਕਟਰ ਸਾਹਿਬ, ਜਿਵੇਂ ਤੁਸੀਂ ਮਤਲਬ ਦੱਸਿਆ ਵੀ ਜਿਹੜਾ ਜਿਹੜੀ ਚੱਲੀ ਆ ਸਾਰਾ ਪ੍ਰੋਸੈਸ ਚੱਲਿਆ, ਸਰਬੱਤ ਖਾਲਸਾ ਦੇ ਵੱਲੋਂ ਕਮੇਟੀ ਬਣਾਉਣਾ ਪਹਿਲਾਂ,
ਤੇ ਉਸ ਕਮੇਟੀ ਦੇ ਵੱਲੋਂ ਫਿਰ ਖਾਲਿਸਤਾਨ ਦਾ ਐਲਾਨ ਕਰਨਾ ਸਿੱਖਾਂ ਦੇ ਸਿਆਸੀ ਨਿਸ਼ਾਨੇ ਦੇ ਬਤੌਰ, ਤੇ ਫਿਰ ਦੀਵਾਲੀ ਵੇਲੇ ਸਰਬੱਤ ਖਾਲਸਾ ਦੇ ਵੱਲੋਂ ਉਸ ਐਲਾਨ ਨੂੰ ਮਤੇ ਦੇ ਰੂਪ ਦੇ ਵਿੱਚ ਪ੍ਰਵਾਨ ਕਰਨਾ। ਤਾਂ ਪ੍ਰਵਾਨ ਕਰਨਾ। ਇਸ ਕਰਕੇ ਇਹ ਜਿਹੜਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਅੱਜ ਜਿਹੜੀ ਸਿੱਖਾਂ ਦਾ ਜਿਹੜਾ ਸਿਆਸੀ ਨਿਸ਼ਾਨਾ, ਕੌਮੀ ਸਿਆਸੀ ਨਿਸ਼ਾਨਾ ਆ, ਉਹ ਖਾਲਿਸਤਾਨ ਜਿਹੜਾ ਆ ਉਹ ਸਿੱਖਾਂ ਦੀ ਐਸਪੀਰੇਸ਼ਨ ਬਣ ਚੁੱਕਿਆ। ਪਰ ਮੇਰਾ ਸਵਾਲ ਹੁਣ ਇਹ ਹੈ ਕਿ ਕਿਉਂਕਿ ਸੰਘਰਸ਼ ਦੇ ਵਿੱਚ ਅਸੀਂ ਦੇਖਿਆ ਕਿ ਕਈ ਜਿਹੜੀਆਂ ਸਿੱਖ ਸੰਪਰਦਾਵਾਂ ਤੇ ਉਹਨਾਂ ਦੇ ਤੋਂ ਬਾਅਦ ਵੱਖੋ-ਵੱਖ ਸਿੱਖ ਰਾਏ ਵਾਲੀਆਂ ਜਥੇਬੰਦੀਆਂ ਜਿਹੜੀਆਂ ਆ ਉਹਨਾਂ ਨੇ ਕੁਰਬਾਨੀਆਂ ਵੀ ਦਿੱਤੀਆਂ, ਸੰਘਰਸ਼ ਕੀਤਾ। ਤੇ ਸਰਬੱਤ ਖਾਲਸਾ ਤੋਂ ਬਾਅਦ ਜਿਹੜੀਆਂ ਬਾਕੀ ਦੀਆਂ ਚਾਹੇ ਉਹ ਖਾੜਕੂ ਧਿਰਾਂ ਸੀ, ਸੰਘਰਸ਼ੀਲ ਧਿਰਾਂ ਸੀ, ਉਹਨਾਂ ਦਾ ਇਸ ਐਲਾਨਨਾਮੇ ਬਾਰੇ ਕੀ ਰਵੱਈਆ ਰਿਹਾ, ਜਿਹੜਾ ਖਾਲਿਸਤਾਨ ਦਾ ਐਲਾਨਨਾਮਾ ਇਹ ਸਰਬੱਤ ਖਾਲਸਾ ਵੱਲੋਂ ਕੀਤਾ ਗਿਆ ਸੀ? ਬਹੁਤ ਅੱਛਾ ਸਵਾਲ ਹੈ ਤੁਹਾਡਾ। ਦੇਖੋ, ਜਿਹੜੀ ਮੇਨ ਖਾੜਕੂ ਧਿਰ ਸੀ ਉਦੋਂ ਉਹ ਖਾਲਿਸਤਾਨ ਕਮਾਂਡੋ ਫੋਰਸ ਸੀ, ਤੇ ਇੱਕ ਬਰਾਬਰ ਤੇ ਸੰਘਰਸ਼ ਕਰਦੀ ਆ ਰਹੀ ਧਿਰ ਸੀ ਬੱਬਰ ਖਾਲਸਾ ਇੰਟਰਨੈਸ਼ਨਲ, ਜਿਹੜੇ ਕਿ ਦਰਬਾਰ ਸਾਹਿਬ ਦੇ ਵਿੱਚ ਵੀ ਲੜੇ, ਭਾਵੇਂ ਕਿ ਉਹਨਾਂ ਦੇ ਕਿਸੇ ਲੈਵਲ ਤੇ ਸੰਤਾਂ ਨਾਲ ਮਤਭੇਦ ਸੀਗੇ, ਪਰ ਪੰਥਕ ਤੌਰ ਤੇ ਉਹ ਪੰਥ ਵਾਸਤੇ ਲੜਿਆ ਤੇ ਹੁਣ ਤੱਕ ਵੀ ਲੜ ਰਿਹਾ। ਤੇ ਜਦੋਂ ਸੰਘਰਸ਼ 94-95 ਚ ਥੋੜਾ ਜਿਹਾ ਮੱਠਾ ਪਿਆ ਤੇ ਇੱਕ ਮੀਟਿੰਗ ਹਿੰਦੁਸਤਾਨ ਦੇ ਗੁਆਂਢੀ ਮੁਲਕ ਵਿੱਚ ਹੋਈ। ਜਿਹੜੇ ਮਤਲਬ ਜਿਹੜੇ ਸੰਘਰਸ਼ ਚਲਾ ਰਹੇ ਬੰਦੇ ਸੀਗੇ, ਸਿੰਘ ਸੀਗੇ ਜ਼ਿੰਮੇਵਾਰ, ਉਹਨਾਂ ਨੇ ਇੰਗਲੈਂਡ ਤੋਂ ਇੱਕ ਸਿੰਘ ਸੀਗੇ, ਉਹਨਾਂ ਨੇ ਹੁਣ ਤੋਂ ਇਸ ਦੁਨੀਆ 'ਚ ਨਹੀਂ ਰਹੇ, ਉਹਨਾਂ ਨੇ ਇਹਦੀ ਮੀਟਿੰਗ ਸੱਦੀ ਜਿਹਦੇ ਵਿੱਚ ਮੈਨੂੰ ਵੀ ਸ਼ਾਮਲ ਹੋਣ ਦਾ ਮੌਕਾ ਮਿਲਿਆ। ਉੱਥੇ ਇਹ ਸੀਗਾ ਵੀ ਇਹ ਜਿਹੜੀ ਹੁਣ ਅੱਗੇ ਸੰਘਰਸ਼ ਜਿਹੜਾ ਤੋਰਨਾ ਆ, ਇਹਦਾ ਮਤਲਬ ਇਹਦਾ ਜਿਹੜਾ ਸੂਤਰਧਾਰ ਹੈ ਉਹ ਕੀ ਰੱਖਿਆ ਜਾਵੇ। ਹਾਲਾਂਕਿ ਖਾਲਿਸਤਾਨ ਦੇ ਐਲਾਨਨਾਮਾ ਹੋ ਚੁੱਕਿਆ ਸੀ 29 ਅਪ੍ਰੈਲ 1986 ਨੂੰ, ਇਹ ਗੱਲ ਤੁਹਾਨੂੰ ਮੈਂ 1995 ਦੇ ਦੱਸ ਰਿਹਾ। ਉੱਥੇ ਭਾਈ ਗਜਿੰਦਰ ਸਿੰਘ ਨੇ ਇਹ ਗੱਲ ਕਹੀ ਭਈ ਦੇਖੋ ਜੀ, ਅਸੀਂ ਤਾਂ 1971 ਤੋਂ ਹੀ ਲੱਗੇ ਹੋਏ ਆ। ਤੇ ਫਿਰ ਬੱਬਰ ਖਾਲਸਾ ਦੇ ਜਿਹੜੇ ਸੀਗੇ ਚਾਚਾ ਵਧਾਵਾ ਸਿੰਘ, ਉਹਨਾਂ ਨੇ ਵੀ ਇਹ ਗੱਲ ਕਹੀ। ਤੇ ਭਾਈ ਪਰਮਜੀਤ ਸਿੰਘ ਪੰਜਵੜ ਨੇ ਕਿਹਾ ਵੀ ਦੇਖੋ, ਮੈਂ ਉਦੋਂ ਜਦੋਂ ਖਾਲਿਸਤਾਨ ਦਾ ਐਲਾਨ ਹੋਇਆ ਉਦੋਂ ਤੱਕ ਮੈਂ ਇਸ ਸੰਘਰਸ਼ ਦੇ ਵਿੱਚ ਸ਼ਾਮਲ ਨਹੀਂ ਸੀ, ਤੇ ਜਿਹੜੇ ਮੇਰੇ ਤੋਂ ਪਹਿਲਾਂ ਵਾਲੇ ਜਿਹੜੇ ਮੁਖੀ ਸੀ ਜਾਂ ਜਿਹੜੇ ਜ਼ਿੰਮੇਵਾਰ ਸਿੰਘ ਸੀ, ਆਹ ਮੈਨੂੰ ਇੱਕ ਦਸਤਾਵੇਜ਼ ਫੜਾ ਗਏ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ, ਮੈਂ ਤੇ ਇਹਦੇ ਤੇ ਪਹਿਰਾ ਦੇ ਰਿਹਾ, ਦੱਸੋ ਇਹਦਾ ਕੀ ਕਰਨਾ। ਫਿਰ ਸਾਰੇ ਜਣੇ ਇਸ ਗੱਲ ਤੇ ਚੁੱਪ ਕਰ ਗਏ। ਉੱਥੇ ਫਿਰ ਭਾਈ ਵਧਾਵਾ ਸਿੰਘ ਨੇ ਬਹੁਤ ਸੋਹਣੀ ਗੱਲ ਕਹੀ ਇੱਕ, ਉਹ ਕਹਿੰਦੇ ਦੇਖੋ ਜੀ, ਗੱਲ ਇਸ ਤਰ੍ਹਾਂ ਵੀ ਭਾਵੇਂ ਅਸੀਂ ਇਸ ਐਲਾਨਨਾਮੇ ਦੇ ਵਿੱਚ ਸ਼ਾਮਲ ਨਹੀਂ ਸੀ ਕਿਉਂਕਿ ਜਿਹੜਾ ਮੇਜਰ ਰੋਲ ਸੀਗਾ ਉਹ ਦਮਦੀਪ ਸਿੰਘ ਸਾਹਿਬ ਦਾ ਸੀਗਾ, ਪਰ ਉਹਨਾਂ ਨੇ ਇਹ ਸ਼ਬਦ ਵਰਤਿਆ ਵੀ ਮੈਂ ਇਸ ਐਲਾਨ ਨੂੰ ਕੌਮੀ ਐਲਾਨ ਮੰਨਦਾ, ਤੇ ਸਾਰਿਆਂ ਨੇ ਇਸ ਗੱਲ ਨੂੰ ਅੰਡੋਰਸ ਵੀ ਕੀਤਾ। ਸਾਰਿਆਂ ਨੇ ਇਸ ਗੱਲ ਤੇ ਫੁੱਲ ਚੜ੍ਹ ਵੀ ਬਿਲਕੁਲ ਠੀਕ ਹੈ ਕਿ ਸਾਡੇ ਜਿਹੜੇ ਸੰਘਰਸ਼ ਦੀ, ਕਿਉਂਕਿ ਦੇਖੋ ਇਹ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਸੀਗੀਆਂ ਉਸ ਵੇਲੇ, ਜਿਹੜੀ ਪੰਥਕ ਕਮੇਟੀ ਦੇ ਧਿਰ ਵਜੋਂ ਤਾਂ KCF ਹੀ ਸੀਗੀ, ਪਰ ਜਿਹੜੀਆਂ ਬਾਕੀ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਵੀ ਇਸ ਗੱਲ ਨੂੰ ਅੰਡੋਰਸ ਕਰਕੇ ਇਹ ਗੱਲ ਮੰਨੀ ਵੀ ਹਾਂ। ਤੇ ਹੁਣ ਦੇਖੋ, ਹੁਣ ਤੱਕ ਵੀ ਜਿਹੜਾ ਦਲ ਖਾਲਸਾ, ਬੱਬਰ ਖਾਲਸਾ ਜਾਂ ਹੋਰ ਵੀ ਜਿਹੜੀਆਂ ਜਥੇਬੰਦੀਆਂ ਇਸ ਵੇਲੇ ਸੰਘਰਸ਼ ਵਿੱਚ ਰਹੀਆਂ, ਉਹਨਾਂ ਨੇ ਜਿਹੜਾ ਸੈਂਟਰਲ ਪੁਆਇੰਟ ਹੈ, ਜਿਹੜਾ ਮੇਨ ਉਹਨਾਂ ਦਾ ਮਤਲਬ ਸੋਰਸ ਕਹਿ ਲਓ ਜਾਂ ਮੇਨ ਉਹਨਾਂ ਦਾ ਜਿਹੜੀ ਆਪਾਂ ਸੂਤਰਧਾਰ ਕਹਿ ਲਓ, ਉਹ 29 ਅਪ੍ਰੈਲ 1986 ਨੂੰ ਹੀ ਮੰਨਦੇ ਆ। ਸੋ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇਹ ਜਿਹੜਾ ਐਲਾਨਨਾਮਾ ਹੈਗਾ, ਇਹਨੂੰ ਹੁਣ ਬਦਲਣ ਦਾ ਕਿਸੇ ਨੂੰ ਰਾਈਟ ਨਹੀਂ ਹੈਗਾ, ਪਰੰਪਰਾ ਹੀ ਨਹੀਂ ਹੈਗੀ ਇੱਦਾਂ ਦੀ ਕੋਈ ਵੀ। ਸੋ ਇਹ ਇੱਕ ਪ੍ਰੋਸੀਜਰਲ, ਮੈਂ ਸਮਝਦਾ ਇਹ ਪ੍ਰੋਸੀਜਰਲ ਐਲਾਨ ਆ, ਤੇ ਖਾਲਸਾ ਪੰਥ ਕੋਲ ਕੋਈ ਚੋਇਸ ਨਹੀਂ ਹੈਗੀ ਕਿ ਇਹਨੂੰ ਬਦਲਿਆ ਜਾ ਸਕੇ। ਹੁਣ ਇਹਦੇ ਤੇ ਹੀ ਪੰਥਕ ਪਰੰਪਰਾਵਾਂ ਅਨੁਸਾਰ ਕੱਲ੍ਹ ਨੂੰ ਕੋਈ ਨਵੀਂ ਗੱਲ ਸਾਹਮਣੇ ਆ ਜਾਂਦੀ ਤਾਂ ਕੁਝ ਕਹਿ ਨਹੀਂ ਸਕਦੇ, ਪਰ ਪੰਥ ਨੇ ਕਦੀ ਇਦਾਂ ਦਾ ਸਟੈਪ ਬੈਕ ਕੀਤਾ ਨਹੀਂ ਹੈਗਾ। ਹੁਣ ਤਾਂ ਇਹਦੇ ਤੇ ਹੀ ਜਿਹੜਾ ਹੈਗਾ ਕਾਰਵਾਈ ਹੋਏਗੀ। ਔਰ ਨਾਲ ਦੀ ਨਾਲ ਦੇਖੋ, ਇੱਕ ਇਹ ਵੀ ਗੱਲ ਹੈਗੀ ਕਿ UN ਨੇ ਜਿਹੜਾ ਚਾਰਟਰ ਆ ਉਹ ਰਾਈਟ ਦਿੰਦਾ ਆ ਸੈਲਫ ਡਿਟਰਮੀਨੇਸ਼ਨ ਦਾ, ਵੀ ਤੁਸੀਂ ਜਿਹੜੀ ਕੋਈ ਵੀ ਕੌਮ ਆ, ਕੋਈ ਵੀ ਕੌਮੀਅਤ ਆ, ਇਹ ਸਾਰਾ ਕੁਝ ਬੜੀ ਵਾਰੀ ਇਹ ਕਿਹਾ ਜਾ ਚੁੱਕਿਆ, ਬਹੁਤ ਵਾਰੀ ਵਿਦਵਾਨਾਂ ਨੇ ਤੇ ਲੇਖ ਲਿਖੇ, ਸਾਰਾ ਹੈਗਾ ਕਿ ਈਵਨ UN ਦੇ ਚਾਰਟਰ ਦੇ ਮੁਤਾਬਕ ਵੀ
ਇਹ ਜਿਹੜਾ ਐਲਾਨ ਆ ਉਹਦੇ ਤੇ ਪੂਰਾ ਢੁਕਦਾ, ਔਰ ਸਿੱਖਾਂ ਦਾ ਇੱਕ ਵਾਜਬ ਮੰਗ ਆ, ਔਰ ਸਿੱਖਾਂ ਦਾ ਇੱਕ ਰਾਈਟ ਵੀ ਹੈਗਾ ਕਿ ਖਾਲਿਸਤਾਨ ਦੀ ਗੱਲ ਕੀਤੀ ਜਾਵੇ ਜੀ। ਬਿਲਕੁਲ ਜੀ। ਡਾਕਟਰ ਪ੍ਰਿਤਪਾਲ ਸਿੰਘ ਜੀ, ਤੁਸੀਂ ਬੜਾ ਮਤਲਬ ਜਿਵੇਂ ਸਾਰਾ ਜ਼ਿਕਰ ਕੀਤਾ, ਤੇ ਇਹਦੇ ਵਿੱਚ ਕੁਝ ਕੰਟਰਾਡਿਕਸ਼ਨਸ ਵੀ ਸਾਨੂੰ ਨਜ਼ਰ ਆਉਂਦੀਆਂ ਨੇ ਸੰਘਰਸ਼ ਕਰਨ ਵਾਲੀਆਂ ਧਿਰਾਂ ਦੀਆਂ, ਤੇ ਉਹ ਹੋ ਸਕਦਾ ਵਿਚਾਰਾਂ ਦੇ ਜਿਹੜੇ ਵਖਰੇਵੇਂ ਆ ਉਹ ਆਮ ਤੌਰ ਤੇ ਉੱਤੇ ਰਹਿੰਦੇ ਹੀ ਆ ਕੌਮਾਂ ਦੇ ਵਿੱਚ। ਹਰ ਬੰਦਾ ਆਪੋ ਆਪਣੇ ਤਰੀਕੇ ਦੇ ਨਾਲ ਸੰਘਰਸ਼ ਜਿਹੜਾ ਆ ਕਰਦਾ ਆ। ਪਰ ਹੁਣ ਜਿਵੇਂ ਅਸੀਂ ਦੇਖ ਰਹੇ ਹਾਂ ਕਿ 40 ਵਰ੍ਹੇ ਪੂਰੇ ਹੋਣ ਤੇ ਖਾਲਿਸਤਾਨ ਐਲਾਨਨਾਮੇ ਦੇ, ਤੇ ਵੱਖੋ ਵੱਖ ਜਿਹੜੇ ਸਮਾਗਮ ਆ ਉਹ ਕੀਤੇ ਜਾ ਰਹੇ ਆ ਅਕਾਲ ਤਖ਼ਤ ਸਾਹਿਬ ਦੇ ਉੱਤੇ ਪੰਜਾਬ ਦੇ ਵਿੱਚ, ਤੇ ਇੱਥੇ ਮਤਲਬ ਕੈਨੇਡਾ ਦੇ ਵਿੱਚ ਬਰੈਂਪਟਨ ਦਾ ਜਿਹੜਾ ਮਾਰਟਨ ਤੋਂ ਰੈਕਸਡੇਲ ਨਗਰ ਕੀਰਤਨ ਹੁੰਦਾ ਆ, ਜਿਹਦੇ ਚ ਲੱਖਾਂ ਦੀ ਗਿਣਤੀ ਚ ਸਿੱਖ ਸ਼ਾਮਲ ਹੁੰਦੇ ਆ। ਉਹਦੀ ਵੀ ਜਿਹੜਾ ਇਸ ਵਾਰ ਉਹਨੂੰ ਵੀ ਇਸੇ ਐਲਾਨਨਾਮੇ ਨੂੰ, ਖਾਲਿਸਤਾਨ ਦੇ ਐਲਾਨ ਨੂੰ ਸਮਰਪਿਤ ਕੀਤਾ ਗਿਆ। ਤੇ ਤੁਸੀਂ ਅਮਰੀਕਾ ਦੇ ਵਿੱਚ, ਹੁਣ ਮੈਂ ਥੋੜਾ ਜਿਹਾ ਮਤਲਬ ਚਾਹੁੰਦਾ ਕਿ ਇੱਕ ਦੋ ਸਵਾਲ ਮੈਂ ਜਿਹੜੀ ਮੌਜੂਦਾ ਸਥਿਤੀ ਆ ਉਹਦੇ ਤੇ ਜ਼ਰੂਰ ਲਵਾਂ ਕਿ ਅਮਰੀਕਾ ਇਸ ਟਾਈਮ ਦੁਨੀਆ ਦੀ ਸੁਪਰ ਪਾਵਰ ਆ, ਤੇ ਇਹ ਗੱਲ ਇੱਕ ਬੜੀ ਮੰਨੀ ਜਾਂਦੀ ਹੈ ਕਿ ਜਿਹੜੇ ਦੁਨੀਆ ਦੀ ਪੋਲੀਟੀਕਲ ਫੈਸਲੇ ਆ ਉਹ ਵਾਸ਼ਿੰਗਟਨ ਦੇ ਵਿੱਚ ਅੱਜ ਦੇ ਸਮੇਂ 'ਚ ਉਹ ਹੋ ਰਹੇ ਨੇ। ਤੇ ਇਹ ਐਲਾਨ, ਤੁਸੀਂ ਇੱਕ ਗੱਲ ਕਹੀ ਕਿ ਜਿਹੜੀ ਹੁਣ ਅਗਲੀ ਕੋਈ ਵੀ ਪੰਥਕ ਕਾਰਵਾਈ ਆ ਜਾਂ ਪੰਥਕ ਦਿਸ਼ਾ ਆ ਸਿਆਸਤ ਦੀ, ਉਹ ਇਹ ਐਲਾਨਨਾਮਾ ਤੈਅ ਕਰਦਾ ਹੈ। ਤਾਂ ਜਿਹੜਾ ਮਤਲਬ ਇਸ ਟਾਈਮ ਇਸ ਐਲਾਨਨਾਮੇ ਦੀ ਮਤਲਬ ਅਮਰੀਕਾ ਦੇ ਵਿੱਚ ਕੀ ਸਥਿਤੀ ਹੈ, ਜੇ ਮੈਂ ਸਿੱਧੇ ਸਪਸ਼ਟਾਂ 'ਚ ਪੁੱਛਣਾ ਹੋਵੇ ਕਿ ਪਿਛਲੇ 40 ਸਾਲਾਂ ਦੇ ਵਿੱਚ ਇਸ ਐਲਾਨ ਦੇ ਹੋਣ ਤੋਂ ਬਾਅਦ ਸਿੱਖਾਂ ਨੇ ਬੜੀ ਲੰਮੀ ਸਰਗਰਮੀ ਜਿਹੜੀ ਆ ਅਮਰੀਕਾ ਦੇ ਵਿੱਚ ਕੀਤੀ ਆ, ਡਿਪਲੋਮੇਸੀ ਦੇ ਤੌਰ ਦੇ ਉੱਤੇ, ਲੋਬਿੰਗ ਦੇ ਤੌਰ ਦੇ ਉੱਤੇ। ਤਾਂ ਅੱਜ ਤੁਸੀਂ ਇਸ ਐਲਾਨ ਦੀ ਅਮਰੀਕਨ ਪੋਲੀਟੀਕਲ ਸਫੇਅਰ ਦੇ ਵਿੱਚ ਕੀ ਪੋਜੀਸ਼ਨ ਦੇਖ ਰਹੇ ਹੋ? ਦੇਖੋ, ਇਸ ਤਰ੍ਹਾਂ ਹੈਗਾ ਵੀ ਜਿਹੜਾ ਮੁਲਕ ਦੀ ਫਾਰਮੇਸ਼ਨ ਹੋਣੀ ਆ ਉਹ ਤਾਂ ਉੱਥੇ ਹੀ ਹੋਣੀ ਆ, ਸਾਊਥ ਏਸ਼ੀਆ ਦੀ ਧਰਤੀ ਤੇ, ਉਸ ਖਿੱਤੇ ਵਿੱਚ ਹੀ ਹੋਣੀ ਆ। ਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜੇ ਮਤਲਬ ਸਿੰਘ ਰਹਿੰਦੇ ਨੇ, ਵੈਸਟਰਨ ਕੰਟਰੀਜ਼ ਲਾ ਲਵੇ, ਕਿਸੇ ਵੀ ਮੁਲਕ ਦੇ ਵਿੱਚ ਹੈਗੇ, ਉਹ ਆਪਣੀ ਆਪਣੀ ਵਿੱਤ ਅਨੁਸਾਰ ਜਿਹੜੀਆਂ ਉੱਥੋਂ ਦੀਆਂ ਸਰਕਾਰਾਂ ਆ ਉਹਨਾਂ ਦੇ ਨਾਲ ਮਿਲ ਕੇ ਹਿਊਮਨ ਰਾਈਟਸ ਦੇ ਤੌਰ ਤੇ, ਜਾਂ ਜਿਹੜੀਆਂ ਸਾਡੇ ਤੇ ਜ਼ਿਆਦਤੀਆਂ ਹੋਈਆਂ ਉਹਨਾਂ ਦੇ ਤੌਰ ਤੇ, ਜਾਂ ਆਪਣਾ ਜਿਹੜਾ ਪੋਲੀਟੀਕਲ ਜਿਹੜਾ ਨਿਸ਼ਾਨਾ ਆ ਉਹਨੂੰ ਮਿੱਥਣ ਦੇ ਵਾਸਤੇ, ਉਹ ਨਿਸ਼ਾਨਾ ਮਿੱਥਿਆ ਹੋਇਆ ਉਹਨੂੰ ਪੂਰਾ ਕਰਨ ਵਾਸਤੇ ਯਤਨਸ਼ੀਲ ਹੈਗੇ ਆ। ਪਰ ਦੇਖੋ, ਜੇ ਆਪਾਂ ਜੀਓਪੋਲੀਟੀਕਲ ਸਿਚੁਏਸ਼ਨ ਤੇ ਦੇਖੀਏ ਤੇ ਕੋਈ ਵੀ ਮੁਲਕ ਇੱਦਾਂ ਕਿਸੇ ਮੁਲਕ ਨੂੰ ਤੋੜਨ ਦੇ ਵਿੱਚ ਜਾਂ ਨਵੀਂ ਫਾਰਮੇਸ਼ਨ ਦੇਣ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਇੱਦਾਂ ਸਹਾਈ ਹੋਏਗਾ। ਹਾਲਾਤ ਇੱਦਾਂ ਦੇ ਬਣ ਜਾਂਦੇ, ਹਾਲਾਤ ਇੱਦਾਂ ਦੇ ਬਣ ਜਾਂਦੇ ਆ, ਕਿਉਂਕਿ ਤੁਸੀਂ ਜੇ ਅੰਦਾਜ਼ਾ ਲਾਓ ਕਿ ਜਿਹੜਾ ਅਮਰੀਕਾ ਆ, ਇਹਦਾ ਜਿਹੜੀ ਦੁਨੀਆ ਦੀ ਜਿਹੜੀ ਫਾਰਮੇਸ਼ਨ ਆ ਜਿਹੜੀ ਹੋਈ ਆ ਉਹਦੇ ਵਿੱਚ ਬੜਾ ਵੱਡਾ ਰੋਲ ਆ। ਇੱਥੋਂ ਦੇ 1900 ਜਿਹੜੀ ਸੈਕੰਡ ਵਰਲਡ ਵਾਰ ਆ, ਉਦੋਂ ਤੋਂ ਬਾਅਦ 'ਚ ਇਹ ਜਿੰਨੇ ਮੁਲਕ ਬਣੇ ਆ ਉਹ ਅਮਰੀਕਾ ਦੇ ਪ੍ਰੈਜ਼ੀਡੈਂਟ ਦੇ ਕਹਿਣ ਤੇ ਮੇਰਾ ਮਤਲਬ ਇਹ ਆ ਕਿ ਇਹਨਾਂ ਨੇ ਬ੍ਰਿਟਿਸ਼ ਨੂੰ ਇਹ ਰਾਏ ਦਿੱਤੀ ਕਿ ਜਿੰਨੀਆਂ ਤੁਹਾਡੀਆਂ ਕਲੋਨੀਆਂ ਇਹਨਾਂ ਨੂੰ ਬੰਦ ਕਰੋ ਔਰ ਤੁਸੀਂ ਵਾਪਸ ਆ ਜਾਓ। ਤੇ ਇਹਨਾਂ ਨੂੰ ਆਪਣੇ ਹਿਸਾਬ ਨਾਲ ਜਿਹੜੀ ਇੱਕ ਪਲਾਨ ਉਹਨਾਂ ਨੇ ਦਿੱਤਾ ਸੀਗਾ, ਉਹਦੇ ਹਿਸਾਬ ਦੇ ਨਾਲ ਐਟਲੀਸਟ 1942 ਤੋਂ ਬਾਅਦ 70-75 ਮੁਲਕ ਫਿਰ ਬਣੇ ਆ। ਸੋ ਇੱਦਾਂ ਦੇ ਜਿਹੜੇ ਹਾਲਾਤ ਆ ਉਹ ਬਣਦੇ ਰਹਿੰਦੇ ਆ, ਵਿਗੜਦੇ ਰਹਿੰਦੇ ਆ। ਸੋ ਸਿੱਖਾਂ ਨੂੰ ਇਸ ਗੱਲ ਲਈ, ਇੱਕ ਤਾਂ ਜਿਹੜਾ ਆਪਣਾ ਸਿੱਖ ਚੇਤਨਤਾ ਦੇ ਵਿੱਚ, ਸਿੱਖ ਮਾਈਂਡ ਦੇ ਉੱਪਰ ਜਿਹੜਾ ਆਪਣੇ ਵੱਖਰੇ ਰਾਜ ਦੀ ਜਿਹੜੀ ਪ੍ਰਾਪਤੀ ਵਾਸਤੇ ਸੰਘਰਸ਼ ਆ ਉਹ ਪੰਜਾਬ 'ਚ ਹੀ ਹੋਣਾ, ਉਹਦੇ ਲਈ ਯਤਨਸ਼ੀਲ ਰਹਿਣਾ ਚਾਹੀਦਾ। ਵੱਖ-ਵੱਖ ਤਰ੍ਹਾਂ ਉੱਥੇ ਲੱਗੀਆਂ ਹੋਈਆਂ, ਬਾਹਰਲੇ ਮੁਲਕਾਂ ਵਿੱਚ ਵੀ, ਚਾਹੇ ਉਹ ਰੈਫਰੈਂਡਮ ਦੇ ਰੂਪ ਵਿੱਚ, ਚਾਹੇ ਪੋਲੀਟੀਕਲ ਅਵੇਅਰਨੈਸ ਦੇ ਰੂਪ ਵਿੱਚ, ਜਾਂ ਹੋਰ ਕਈ ਢੰਗਾਂ ਦੇ ਨਾਲ ਜਿਹੜੇ ਇਹ ਯਤਨ ਆਪਾਂ ਕਰ ਰਹੇ ਹਾਂ, ਜਿਹਦੇ ਨਾਲ ਅਵੇਅਰਨੈਸ ਜਿਹੜੀ ਆ ਉਹ ਮਿਲਦੀ ਆ। ਇੱਥੋਂ ਦੇ ਜਿਹੜੀਆਂ ਸਰਕਾਰਾਂ ਆ, ਤੁਸੀਂ ਉਹਨੂੰ ਅਵੇਅਰ ਕਰਨ ਦੇ ਵਿੱਚ ਕੰਮ ਕਰਦੇ ਹੋ। ਤੇ ਜਦੋਂ ਕੋਈ ਯੋਗ ਸਮਾਂ ਆਉਂਦਾ, ਜਦੋਂ ਇਦਾਂ ਦੀ ਕੋਈ ਹਾਲਾਤ ਬਣਦੇ ਆ, ਤੇ ਫਿਰ ਜਿਹੜੀਆਂ ਬਾਹਰੀ ਤਾਕਤਾਂ ਆ ਉਹਨਾਂ ਦੀ ਮਰਜ਼ੀ ਦੇ ਨਾਲ, ਉਹਨਾਂ ਦੇ ਸਹਿਯੋਗ ਦੇ ਨਾਲ, ਤੇ ਜਿਹੜੀਆਂ ਧਿਰਾਂ ਸੰਘਰਸ਼ ਚਲਾ ਰਹੀਆਂ ਹੁੰਦੀਆਂ ਉਹਨਾਂ ਦੇ ਨਾਲ ਮਿਲ ਕੇ ਕੋਈ ਨਾ ਕੋਈ ਜਿਹੜੀ ਨਵੀਂ ਫਾਰਮੇਸ਼ਨ ਆ ਉਹ ਸਾਹਮਣੇ ਆ ਜਾਂਦੀ ਹੈ। ਪਰ ਜਿੱਦਾਂ ਤੁਹਾਡਾ ਸਵਾਲ ਹੈ ਵੀ ਕੀ ਕਿਸੇ ਨੇ ਹੁਣ ਤੱਕ ਕੀ ਕੀਤਾ, ਇਹਦੇ ਵਿੱਚ ਇਦਾਂ ਕੋਈ ਇਦਾਂ ਦੱਸਣ ਨੂੰ ਨਹੀਂ ਹੈਗਾ। ਪਰ
ਜੇ ਆਪਾਂ ਇਹ ਦੇਖੀਏ ਪਿਛਲੇ ਸਮੇਂ ਦੇ ਵਿੱਚ ਕਿ ਜਿੱਦਾਂ ਇਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਤੌਰ ਤੇ ਜ਼ਿਆਦਤੀ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਦੇ ਵਿੱਚੋਂ ਜਿੰਨੇ ਵੈਸਟਰਨ ਕੰਟਰੀਜ਼ ਆ, 5 ਕੰਟਰੀਜ਼ ਹੈਗੇ ਆ, ਇਹਨਾਂ ਨੇ ਜਿਸ ਤਰ੍ਹਾਂ ਦਾ ਸਟੈਂਡ ਲਿਆ, ਭਾਵਾਂ ਕਿ ਹਿੰਦੁਸਤਾਨ ਇੱਕ ਬਹੁਤ ਵੱਡੀ ਮੰਡੀ ਆ ਜਿਹਨੂੰ ਕਿ ਅੱਖੋਂ ਪਰੋਖੇ ਕਰਨਾ ਜਿਹੜੀਆਂ ਵੈਸਟਰਨ ਪਾਵਰਸ ਆ ਉਹਨਾਂ ਦੇ ਵਾਸਤੇ ਨਹੀਂ ਹੈਗਾ। ਪਰ ਜੇ ਆਪਾਂ ਓਵਰਆਲ ਇਹਦੀ ਦੇਖੀਏ ਵੀ ਗੱਲ ਕਿੱਧਰ ਨੂੰ ਮੂਵ ਕਰ ਰਹੀ ਹੈ, ਕਿਸ ਤਰ੍ਹਾਂ ਹੋ ਰਹੀ ਹੈ, ਇਸ ਗੱਲ ਦੇ ਜਿਹੜੇ ਮੈਂ ਮਤਲਬ ਟੂ ਬੀ ਵੈਰੀ ਓਨੈਸਟ, ਮੈਂ ਕੋਈ ਗੱਲ ਵਧਾ ਚੜਾ ਕੇ ਨਹੀਂ ਕਰਨੀ ਚਾਹੁੰਦਾ ਵੀ ਹਾਂ ਸਵੇਰੇ ਹੀ ਹੋ ਜੂ, ਇਦਾਂ ਨਹੀਂ, ਇਦਾਂ ਨਹੀਂ ਹੁੰਦੀ ਕਦੇ ਵੀ। ਪਰ ਇਸ ਪਾਸੇ ਨੂੰ ਜਿਹੜੀ ਗੱਲ ਆ ਉਹ ਵੱਧ ਰਹੀ ਆ। ਇਹ ਜਿਹੜਾ ਖਾਲਸਾ ਪੰਥ ਆ ਆਪਣੇ ਸਹਿਯੋਗੀ ਮਿੱਤਰਾਂ ਦੇ ਨਾਲ ਮਿਲ ਕੇ ਇੰਟਰਨਲੀ ਵੀ ਐਕਸਟਰਨਲੀ ਵੀ ਜੇ ਅਸੀਂ ਇਹ ਯਤਨ ਜਾਰੀ ਰੱਖਾਂਗੇ ਤੇ ਉਹ ਦਿਨ ਦੂਰ ਨਹੀਂ ਜਦੋਂ ਜਿਹੜਾ ਤੁਹਾਡਾ ਨਿਸ਼ਾਨਾ ਆ ਤੁਸੀਂ ਉਹਨੂੰ ਪ੍ਰਾਪਤ ਕਰ ਲਓਗੇ ਜੀ। ਬਿਲਕੁਲ ਜੀ। ਬੜਾ ਤੁਸੀਂ ਡਿਟੇਲ ਦੇ ਵਿੱਚ ਇਹ ਜਿਹੜਾ ਖਾਲਿਸਤਾਨ ਐਲਾਨਨਾਮਾ ਜਿਹੜਾ ਹੈਗਾ, ਜਿਹਦੀ 40ਵੀਂ ਵਰ੍ਹੇਗੰਢ ਸਿੱਖ ਮਨਾ ਰਹੇ ਆ ਸਾਰੀ ਦੁਨੀਆ ਦੇ ਵਿੱਚ, ਉਹ ਕਿਵੇਂ ਹੋਂਦ ਦੇ ਵਿੱਚ ਆਇਆ, ਕਿਵੇਂ ਉਹ ਸਾਰਾ ਪ੍ਰੋਸੈਸ ਚੱਲਿਆ, ਤੁਸੀਂ ਬੜੀਆਂ ਡੀਟੇਲਡ ਜਿਹੜੀ ਇਨਫੋਰਮੇਸ਼ਨ ਆ ਉਹਦੇ ਬਾਰੇ ਦਿੱਤੀ ਆ। ਇਹ ਮੈਂ ਕਹਿ ਸਕਦਾ ਕਿ ਇਹ ਜਿਹੜੀ ਵੀਡੀਓ ਆ ਇਹ ਇੱਕ ਤਰ੍ਹਾਂ ਦੇ ਨਾਲ ਇੱਕ ਡਾਕੂਮੈਂਟਡ ਰੈਕਰਡ ਆ ਜਿਹੜਾ ਉਹ ਸਾਡੇ ਲਈ ਹੈਗੀ ਆ ਕਿ ਅਸੀਂ ਦੇਖੀਏ ਕਿ ਉਦੋਂ ਕਿਵੇਂ ਹਾਲਾਤ ਚੱਲ ਰਹੇ ਸੀ, ਕਿਵੇਂ ਫੈਸਲੇ ਹੋ ਰਹੇ ਸੀ, ਕਿਵੇਂ ਆਪਸ 'ਚ ਕੰਟਰਾਡਿਕਸ਼ਨਸ ਵੀ ਸੀ, ਪਰ ਉਹਦੇ ਵਿੱਚੋਂ ਵੀ ਕਿਵੇਂ ਜਿਹੜਾ ਇੱਕ ਕੌਮ ਦੇ ਨੂੰ ਅੱਗੇ ਤੋਰਨ ਦਾ ਇੱਕ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਹਮਲੇ ਵਰਗੀ ਜਿਹੜੀ ਘਟਨਾ ਆ, ਉਸ ਤੋਂ ਬਾਅਦ ਜਿਹੜਾ ਚਾਹੇ ਉਹ ਟਰੋਮਾ ਆਮ ਲੋਕਾਂ ਦੇ ਵਿੱਚ ਆ ਰਿਹਾ ਸੀ ਤੇ ਚਾਹੇ ਜਿਹੜੀ ਲੀਡਰਸ਼ਿਪ ਆ ਉਹ ਵੀ ਕਾਫੀ ਖੰਡਾਅ ਦੇ ਵਿੱਚ ਚਲੇ ਗਈ, ਪਰ ਫਿਰ ਕਿੰਨੇ ਥੋੜੇ ਸਮੇਂ ਦੇ ਵਿੱਚ ਸਿੰਘ ਦੁਆਰਾ ਇਕੱਤਰ ਹੁੰਦੇ ਆ ਤੇ ਇੱਕ ਵੱਡਾ ਨਿਸ਼ਾਨਾ ਜਿਹੜਾ ਆ ਉਹ ਕੌਮ ਦੇ ਲਈ ਤੈਅ ਕਰਦੇ ਆ। ਤਾਂ ਉਹ ਤੁਸੀਂ ਬੜੀ ਅਹਿਮ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ, ਇਹਦੇ ਲਈ ਤੁਹਾਡਾ ਧੰਨਵਾਦ। ਜਾਂਦੇ ਜਾਂਦੇ ਕੋਈ ਹੋਰ ਜਿਹੜੀ ਕੋਈ ਗੱਲ ਮੈਂ ਪੁੱਛਣੀ ਰਹਿ ਗਿਆ ਹੋਵਾਂ ਜਾਂ ਤੁਸੀਂ ਦੱਸਣੀ ਚਾਹੁੰਦੇ ਹੋ ਉਹ ਤੁਸੀਂ ਜ਼ਰੂਰ ਸਾਂਝੀ ਕਰ ਸਕਦੇ ਹੋ। ਬੇਸਿਕਲੀ ਦੇਖੋ ਇਹਦੇ ਵਿੱਚ ਇਹ ਗੱਲ ਹੈਗੀ ਆ ਕਿ ਜਿੰਨੀ ਜੋ ਮੈਂ ਦੇਖਿਆ ਜਾਂ ਮੇਰੇ ਸਾਹਮਣੇ ਹੋਇਆ, ਕਿਉਂਕਿ ਜਿਹੜੇ ਇਹਦੇ ਡਾਕੂਮੈਂਟਡ ਜਿਹੜੀ ਡਿਸਕਸ਼ਨ ਹੁੰਦੀ ਸੀ ਉਹਦੇ ਕੁਝ ਡਾਕੂਮੈਂਟ ਰਾ ਡਾਕੂਮੈਂਟ ਜਿਹਨਾਂ ਨੂੰ ਕਹਿ ਲਓ ਡਾਕਟਰ ਸੋਹਣ ਸਿੰਘ ਉਹਨਾਂ ਦੇ ਹੱਥਾਂ ਤੇ ਲਿਖੇ ਹੋਏ ਉਹ ਵੀ ਮੇਰੇ ਕੋਲ ਕਿਤੇ ਸੇਫ ਜਗ੍ਹਾ ਤੇ ਰੱਖੇ ਹੋਏ ਆ। ਮਤਲਬ ਬੇਸਿਕਲੀ ਮੈਂ ਇਹ ਕਹਿਣਾ ਚਾਹੁੰਦਾ ਵੀ ਜਦੋਂ ਤੋਂ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਮਤਲਬ ਸਿੱਖ ਫਿਰ ਆਰਾਮ ਨਾਲ ਬੈਠੇ ਨਹੀਂ, ਤੇ ਹੁਣ ਤੱਕ ਜਿਹੜਾ ਆਪਣੇ ਯਤਨਾਂ ਕਰਕੇ ਜਾਂ ਆਪਣੇ ਸੋਰਸਿਸ ਕਰਕੇ ਜਾਂ ਜਿੰਨਾ ਵੀ ਤਾਣ ਆ ਉਹਦੇ ਨਾਲ ਜਿਹੜਾ ਸਿੱਖ ਪੰਥ ਆ, ਖਾਲਸਾ ਪੰਥ ਆ, ਉਹਦੇ ਵਾਸਤੇ ਯਤਨਸ਼ੀਲ ਆ। ਮੈਂ ਅਖੀਰ ਤੇ ਸਭ ਨੂੰ, ਜਿੰਨੀਆਂ ਵੀ ਸੰਘਰਸ਼ਸ਼ੀਲ ਜਥੇਬੰਦੀਆਂ, ਸਾਡੇ ਨਾਲ ਵਿਚਾਰਾਂ ਦੇ ਮਤਭੇਦ ਹੋ ਵੀ ਸਕਦੇ ਆ, ਹੈਗੇ ਵੀ ਨੇ ਤੇ ਰਹਿਣਗੇ ਵੀ, ਪਰ ਇਹ ਸਾਡਾ ਇੱਕ ਕੌਮੀ ਕਾਜ ਆ। ਸਾਨੂੰ ਸਾਰਿਆਂ ਨੂੰ ਰਲ ਕੇ ਕੋਈ ਅਜਿਹਾ ਸਟੈਪ ਨਹੀਂ ਲੈਣਾ ਚਾਹੀਦਾ ਵੀ ਜਿਹੜੀ ਕੋਈ ਵੀ ਸੰਘਰਸ਼ਕਾਰੀ ਜਿਹੜੀ ਧਿਰ ਆ ਉਹਦਾ ਕੋਈ ਨੁਕਸਾਨ ਹੋਵੇ। ਸੋ ਸਾਨੂੰ ਰਲ ਕੇ ਖਾਲਸਾ ਪੰਥ ਨੂੰ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਜਿਹੜੇ ਫੈਸਲੇ ਆ ਉਹ ਲੈਣੇ ਚਾਹੀਦੇ ਆ। ਔਰ ਸਾਡੀ ਇਹ ਹੱਕੀ ਮੰਗ ਆ, ਸਾਡਾ ਅਧਿਕਾਰ ਆ, ਉਹਨੂੰ ਪੂਰਾ ਕਰਨ ਵਾਸਤੇ ਸਾਨੂੰ ਯਤਨਸ਼ੀਲ ਹੋਣਾ ਚਾਹੀਦਾ ਜੀ। ਜੀ ਬਹੁਤ ਧੰਨਵਾਦ ਤੁਹਾਡਾ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਤੇ ਸਾਡੀ ਇਸ ਗੱਲਬਾਤ ਨੂੰ ਸੁਣਨ ਵਾਲੇ ਤੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ। ਤੇ ਜਾਂਦੇ ਜਾਂਦੇ ਬੇਨਤੀ ਆ ਕਿ TV 84 ਦੇ ਉੱਤੇ ਤੁਸੀਂ ਲਗਾਤਾਰ ਜਿਹੜੀ ਚਾਹੇ ਦੁਨੀਆ ਦੀ ਸਿਆਸਤ ਆ ਜਾਂ ਪੰਥ ਦੀ ਸਿਆਸਤ ਆ, ਪੰਥ ਦੇ ਹਾਲਾਤ, ਕੌਮੀ ਨਿਸ਼ਾਨੇ ਬਾਰੇ ਜਿਹੜੀ ਜਾਣਕਾਰੀ ਆ ਉਹ ਦੇਖਦੇ ਸੁਣਦੇ ਹੋ। ਤੇ ਅਸੀਂ ਲਗਾਤਾਰ ਕਾਫੀ ਜਿਹੜੀਆਂ ਦਿੱਕਤਾਂ ਆ ਉਹਨਾਂ ਦਾ ਸਾਹਮਣਾ ਕਰਦੇ ਹੋਏ ਵੀ ਜਿਹੜੀ ਇਹ ਗੱਲਬਾਤ ਆ ਤੁਹਾਡੇ ਤੱਕ ਪਹੁੰਚਦੀ ਕਰਨ ਦੇ ਯਤਨ ਕਰ ਰਹੇ ਹਾਂ। ਤਾਂ ਤੁਹਾਨੂੰ ਬੇਨਤੀ ਹੈ ਕਿ TV 84 ਦੀ ਜਿਹੜੀ ਐਪ ਆ, ਮੋਬਾਈਲ ਐਪ ਆ, ਚਾਹੇ ਤੁਹਾਡੇ ਕੋਲ ਐਂਡਰਾਇਡ ਫੋਨ ਆ ਚਾਹੇ ਆਈਫੋਨ ਆ, ਤੁਸੀਂ ਉਹਦੇ ਵਿੱਚ ਐਪ ਸਟੋਰ ਤੇ ਜਾ ਕੇ ਇਹਨੂੰ ਡਾਊਨਲੋਡ ਕਰਕੇ 24/7 ਜਿਹੜਾ ਲਾਈਵ TV ਆ ਉਹ ਵੀ ਦੇਖ ਸਕਦੇ ਹੋ, ਤੇ ਨਾਲ ਦੀ ਨਾਲ ਤੁਸੀਂ ਜਿਹੜੀਆਂ ਵੀਡੀਓਜ਼ ਨੇ ਉਹ ਵੀ ਦੇਖ ਸਕਦੇ ਹੋ, ਹੋਰ ਖਬਰਾਂ ਵੀ ਪੜ੍ਹ ਸਕਦੇ ਹੋ। ਤੇ ਇਸ ਤੋਂ ਇਲਾਵਾ TV 84 ਦੇ YouTube ਅਕਾਊਂਟਸ ਨੇ ਜਿਹੜੇ, ਜੇ ਤੁਸੀਂ ਪੰਜਾਬ ਦੇ ਵਿੱਚ ਦੇਖ ਰਹੇ ਹੋ ਤਾਂ TV 84 US ਤੇ ਜਿਹੜਾ ਅਕਾਊਂਟ ਆ ਉਹਨੂੰ ਫੋਲੋ ਕਰੋ, ਸਬਸਕ੍ਰਾਈਬ ਕਰੋ। ਤੇ TV 84 ਦਾ ਅਫੀਸ਼ੀਅਲ ਅਕਾਊਂਟ ਜਿਹੜਾ ਹੁਣ ਪੰਜਾਬ ਦੇ ਵਿੱਚ ਬੈਨ ਕਰਤਾ ਗਿਆ ਇੰਡੀਅਨ ਗਵਰਨਮੈਂਟ ਦੇ ਵੱਲੋਂ, ਉਹ ਦੁਨੀਆ ਭਰ ਦੇ ਵਿੱਚ ਚੱਲ ਰਿਹਾ ਹੈ, ਤੁਸੀਂ ਉਹਨੂੰ ਵੀ ਦੇਖ ਸਕਦੇ ਹੋ।
ਤੇ ਹੋਰ ਵੀ ਜਿਹੜੇ TV 84 IPTV ਤੇ ਵੀ ਤੁਸੀਂ ਦੇਖ ਸਕਦੇ ਹੋ। ਤਾਂ TV 84 ਦੇ ਪਲੇਟਫਾਰਮਸ ਨਾਲ ਜੁੜੋ ਤੇ ਜਿਹੜੀ ਪੰਥ ਬਾਰੇ ਜਿਹੜੀ ਸਹੀ ਜਾਣਕਾਰੀ ਹੈ ਪੰਥ ਦੇ ਹਾਲਾਤਾਂ ਬਾਰੇ ਉਹ ਜਾਣੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ ਕਿਸੇ ਹੋਰ ਮੁੱਦੇ ਤੇ ਤੁਹਾਡੇ ਅੱਗੇ ਹਾਜ਼ਰ ਹੋਵਾਂਗਾ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।